जानकारी हासिल करनी है तो संपर्क करो खालसा इंश्योरेंस एजेंसी 408 272 2500। टेरकेना इमीग्रेशन ला फर्म इमीग्रेशन का होवे किसी भी तरीके का काम कॉल अटॉर्नी जे टेरकेना 415 909 0503 ਦੇ ਉੱਤੇ। ਮਨਜੀਤ ਸਿੰਘ ਲਾਲ ਅਵਤਾਰ ਸਿੰਘ ਮੰਜ਼ਿਲ ਕਲੋਵਿਸ ਸਤਨਾਮ ਸਿੰਘ ਅਮਰਜੀਤ ਸਿੰਘ ਦਸਾਂਝ ਸਨੀ ਪੁਰੇਵਾਲ ਯੂਬਾ ਸਿਟੀ ਲਖਮੀਰ ਸਿੰਘ ਸਾਹਮਣਾ ਟੈਕਸਸ परमजीत सिंह देओल फ्रेजनो अमरजीत सिंह स्टॉकटन जरनैल सिंह जौहर हरनेक सिंह पावला रेंटन वाशिंगटन धर्म सिंह फावलर सरबजीत सिंह वेंडन गैस एंड फूड एल्को नवाडा हरजीत सिंह लैथरॉप एंटीलोप ट्रक स्टॉप बर्न्स वायोमिंग गुरमेल सिंह बलबीर बासी एल ग्लोब करनैल सिंह रंधावा टरलॉक इन्हां सारिਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਖਬਰਾਂ ਤੋਂ ਪਹਿਲਾਂ ਰਾਜਕਰਮਜੀਤ ਸਿੰਘ ਜੀ ਆਪਾਂ ਵੀਕਐਂਡ ਦੇ ਦੌਰਾਨ ਲੌਲਸ ਲਿੰਕਰਸ਼ਿਪ ਜੋ ਗੁਰਦੁਆਰਾ ਸਾਹਿਬ ਆ ਉੱਥੇ ਗਏ ਸੀ ਤੇ ਵਿਸਾਖੀ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਬਣਾਇਆ ਸੀ ਤੇ ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ ਤੇ ਆਪਣੇ ਜਿਹੜੇ ਬਹੁਤ ਸਾਰੇ ਫੈਨ ਵੀ ਆ ਪੰਜਾਬੀ ਜਿਹੜੀ USA ਦੇ ਉਹ ਮਿਲੇ ਤੇ ਬਹੁਤ ਹੀ ਵਧੀਆ ਜਗ੍ਹਾ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਆ ਤੇ ਜਿਹੜਾ ਵੀ ਕੋਈ ਸਰੋਤੇ ਸਾਡੇ ਜਾਂਦੇ ਆ ਲਾਸ ਐਂਜਲਸ ਨੂੰ ਹਾਲੀਵੁੱਡ ਦੇਖਣ ਜਾਂਦੇ ਹੈਗੇ ਆ ਉਸੇ ਟਾਊਨ ਦੇ ਵਿੱਚ ਹੈਗਾ ਨਾਰਥ ਹਾਲੀਵੁੱਡ ਦੇ ਵਿੱਚ ਵਿਜ਼ਿਟ ਜ਼ਰੂਰ ਕਰਕੇ ਆਇਓ ਤੇ ਉੱਥੇ ਦਾ ਸਾਨੂੰ ਸਭ ਤੋਂ ਵਧੀਆ ਇਹ ਲੱਗਿਆ ਤੇ ਪ੍ਰਬੰਧਕਾਂ ਦੇ ਮੁਤਾਬਕ ਕਹਿੰਦੇ ਪਈ ਜਦੋਂ ਕਿਸੇ ਨੂੰ ਜੇਲ੍ਹ ਦੇ ਵਿੱਚੋਂ ਛੱਡਿਆ ਜਾਂਦਾ ਜਦੋਂ ਕਸਟਮ ਬਾਰਡਰ ਕੋਲ ਜਿਹੜੇ ਕਸਟਮ ਪੈਟਰੋਲ ਵਾਲਿਆਂ ਦੇ ਕੋਲ ਹਾਂਜੀ ਬੇਸਿਕਲੀ ਬਾਰਡਰ ਟੱਪ ਕੇ ਜਿਹੜੇ ਆਏ ਹੁੰਦੇ ਆ ਜੀ ਸੋ ਉਹਨਾਂ ਨੂੰ ਸਭ ਤੋਂ ਪਹਿਲਾਂ ਉਹ ਕਾਲ ਕਰਕੇ ਗੁਰਦੁਆਰਾ ਸਾਹਿਬ ਨੂੰ ਕਹਿੰਦੇ ਆ ਵੀ ਅਸੀਂ ਤੁਹਾਡੇ ਕੋਲ ਬੰਦੇ ਭੇਜ ਰਹੇ ਆ ਤੇ ਉਹ ਉੱਥੇ ਆਉਂਦੇ ਆ ਫਿਰ ਲੰਗਰ ਪਾਣੀ ਛਕਦੇ ਰਹਿਣ ਦੇ ਲਈ ਵੀ ਉਹਨੇ ਵਧੀਆ ਜਗ੍ਹਾ ਬਣਾਈ ਆ। ਸੋ ਪਹਿਲਾਂ ਮੈਂ ਗੁਰੂ ਘਰ ਦੇਖਿਆ ਅਮਰੀਕਾ ਦੇ ਵਿੱਚ ਜਿੱਥੇ ਜਿਹੜੇ ਅਨਡਾਕੂਮੈਂਟਡ ਬੰਦਿਆਂ ਨੂੰ ਜਦੋਂ ਫੜ ਕੇ ਛੱਡ ਦਿੰਦੇ ਆ ਇਮੀਗ੍ਰੇਸ਼ਨ ਵਾਲੇ ਉੱਥੇ ਲੈ ਕੇ ਭੇਜ ਦਿੱਤਾ ਜਾਂਦਾ ਤੇ ਉਹ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਲੰਗਰ ਪਾਣੀ ਦਾ ਰਹਿਣ ਦਾ ਪ੍ਰਬੰਧ ਕਰਦੇ ਆ ਤੇ ਬਹੁਤ ਹੀ ਵਧੀਆ ਉੱਥੇ ਦੇ ਸੇਵਾਦਾਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਹੁਤ ਵਧੀਆ ਲੱਗਾ। ਬਿਲਕੁਲ ਜੀ ਓਵਰਆਲ ਬਹੁਤ ਵਧੀਆ ਸੀ। ਪੰਜਾਬੀ ਜਿਹੜੀ USA ਦੇ ਉੱਥੇ ਕਾਫੀ ਦਰਸ਼ਕ ਲਿਸਨਰਸ ਉੱਥੇ ਆਪਾਂ ਨੂੰ ਬਹੁਤ ਜਿਹੜੇ ਉਹ ਮਿਲੇ ਸੋ ਉਹਨਾਂ ਸਾਰਿਆਂ ਦਾ ਧੰਨਵਾਦ। ਬਹੁਤ ਚਿਰ ਤੋਂ ਉੱਥੋਂ ਕਹਿ ਰਹੇ ਸੀਗੇ ਵੀ ਤੁਹਾਨੂੰ ਉੱਥੇ ਜਿਹੜਾ ਉਹ ਹੋਣਾ ਚਾਹੀਦਾ ਸੋ ਇਸ ਵਾਰ ਸਬੱਬ ਜਿਹੜਾ ਉਹ ਬਣਿਆ ਤੇ ਸਾਰੇ ਪ੍ਰਬੰਧਕਾਂ ਦਾ ਸੇਵਾਦਾਰਾਂ ਦਾ ਧੰਨਵਾਦ ਕਰਦੇ ਆ। ਬਹੁਤ ਹੀ ਜਿਹੜੇ ਆਪਸੀ ਸਹਿਯੋਗ ਦੇ ਨਾਲ ਮੇਲ ਮਿਲਾਪੜੇ ਸੁਭਾਅ ਵਾਲੇ ਜਿਹੜੇ ਉੱਥੇ ਸੀਗੇ। ਪਹਿਲੀ ਵਾਰੀ ਅਸੀਂ LA ਵਾਲੀ ਸਾਈਡ ਨੂੰ ਜਿਹੜਾ ਹੋ ਗਏ ਸੀਗੇ ਸੋ ਬਹੁਤ ਚੰਗਾ ਜਿਹੜਾ ਉੱਥੇ ਲੱਗਾ। ਸੋ ਇਹ ਜਿਹੜਾ ਉੱਥੇ ਪ੍ਰੋਗਰਾਮ ਜਿਹੜਾ ਉਹ ਲਿਖਿਆ ਗਿਆ ਸੀਗਾ ਸੋ ਆਪਾਂ ਟਰਾਈ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਦਾਂ ਦੇ ਹੋਰ ਸਮਾਗਮਾਂ ਦੇ ਵਿੱਚ ਵੀ ਜਿਹੜੇ ਸਦਰਨ ਕੈਲੀਫੋਰਨੀਆ ਇੱਥੋਂ ਤੱਕ ਕਿ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਚਾਹੁੰਦੇ ਆ ਵੀ ਅਸੀਂ ਤੁਹਾਡੀ ਸਟੇਟ ਦੇ ਵਿੱਚ ਆ ਕੇ ਵੀ ਉੱਥੇ ਵੀ ਇੱਥੇ ਆ ਕੇ ਇੱਦਾਂ ਕਵਰੇਜ ਜਿਹੜੀ ਉਹ ਕੀਤੀ ਜਾਵੇ ਤਾਂ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਆ ਪੰਜਾਬੀ ਰੇਡੀਓ USA ਦੇ ਨਾਲ। ਸਾਡੇ ਫੋਨ ਨੰਬਰ 408 722 7698 ਦੇ ਉੱਤੇ ਜੀ ਤੇ ਸਾਰਿਆਂ ਦਾ ਧੰਨਵਾਦ। ਬਹੁਤ ਪਿਆਰ ਦੇ ਨਾਲ ਸਾਰੇ ਮਿਲੇ। ਇਸੇ ਤਰ੍ਹਾਂ ਪੰਜਾਬੀ ਰੇਡੀਓ USA ਦੇ ਪਰਿਵਾਰ ਦੇ ਵਿੱਚ ਵਾਧਾ ਹੁੰਦਾ ਰਹੇ। ਮੈਂਬਰ ਆਪਣੇ ਹੋਰ ਜਿੰਨੇ ਵੀ ਰਿਸ਼ਤੇਦਾਰ ਦੋਸਤ ਮਿੱਤਰ ਹੈਗੇ ਆ ਸਾਰਿਆਂ ਨੂੰ ਵੱਧ ਤੋਂ ਵੱਧ ਜਿਹੜੇ ਆ ਨਾਲ ਜੋੜੋ ਤੇ ਸੁਜੈਸ਼ਨ ਵੀ ਦਿਓ ਤਾਂ ਕਿ ਜਿਹੜਾ ਇਸ ਰੇਡੀਓ ਦੇ ਜਿੰਨੇ ਵੀ ਪ੍ਰੋਗਰਾਮ ਆ ਸਾਡੀ ਆਪਣੀ ਕਮਿਊਨਿਟੀ ਨੂੰ ਉਹਨਾਂ ਦਾ ਕੁਛ ਨਾ ਕੁਛ ਜਿਹੜਾ ਫਾਇਦਾ ਹੋ ਸਕੇ। ਜੀ ਜੀ ਤੇ ਆਓ ਖਬਰਾਂ ਦੇ ਵੱਲ ਨੂੰ ਵੀ ਜਿਹੜਾ ਹਰਜੋਤ ਸਿੰਘ ਜੀ ਵੱਧਦੇ ਆ ਤੇ ਅਗਲੀ ਜਿਹੜੀ ਆਪਣੀ ਖਬਰ ਸ਼ੁਰੂਆਤ ਜਿਹੜੀ ਉਹ ਕਰਦੇ ਆ ਟੈਕਸਸ ਦੇ ਵਿੱਚ ਇੱਕ ਸ਼ੂਟਿੰਗ ਜਿਹੜੀ ਹੋਈ ਉਸ ਦੇ ਵਿੱਚ ਜਿਹੜੇ ਲੋਕ ਆ ਉਹ ਹੁਣ ਆਪੋ ਆਪਣੇ ਜਿਹੜੇ ਬਿਆਨ ਜਾਂ ਚੀਜ਼ਾਂ ਜਿਹੜੀਆਂ ਉਹ ਆਖ ਰਹੇ ਆ। ਔਰ ਉਹ ਪੈਸਾ ਨਾਂ ਦਾ ਬੰਦਾ 38 ਸਾਲਾਂ ਦਾ ਉਸਨੇ ਆਪਣੇ ਨੇਬਰਸ ਨੂੰ ਜਿਹੜੀਆਂ ਉਹ ਗੋਲੀਆਂ ਦੇ ਨਾਲ ਜਿਹੜਾ ਸ਼ਾਟ ਕੀਤਾ। ਕਲੀਵਲੈਂਡ ਇਲਾਕਾ ਹੈ ਉੱਥੇ ਟੈਕਸਸ ਦੇ ਵਿੱਚ AR-15 ਸਟਾਈਲ ਰਾਈਫਲ ਦੇ ਨਾਲ। ਹਰਜੋਤ ਸਿੰਘ ਜੀ ਛੋਟੀ ਜੀ ਗੱਲ ਤੋਂ ਗੱਲ ਕਿੱਥੇ ਤੱਕ ਜਿਹੜੀ ਉਹ ਪਹੁੰਚ ਗਈ ਤੇ ਕਹਿੰਦੇ ਵੀ ਉਹ ਸ਼ਾਇਦ ਆਪਣੇ ਲੋਨ ਦੀ ਕੇਅਰ ਕਰ ਰਿਹਾ ਸੀਗਾ। ਆਵਾਜ਼ ਜ਼ਿਆਦਾ ਚਲੋ ਹੁਣ ਜਦੋਂ ਲੋਨ ਵਾਲਾ ਚੱਲਣਾ ਹੈ ਇਕਵਿਪਮੈਂਟ ਤਾਂ ਆਵਾਜ਼ ਹੁੰਦੀ ਹੈ ਤੇ ਹੁਣ ਇਹ ਤੇ ਹੈ ਨਹੀਂ ਵੀ ਕੋਈ ਵੀ ਜਾਣਾ ਉਹ ਸਾਇਲੈਂਟਲੀ ਜਿਹੜਾ ਉਸਨੂੰ ਕਰ ਸਕਦਾ ਆ। ਉਸ ਚੀਜ਼ ਤੋਂ ਗੁੱਸਾਏ ਨੇ ਇਹਨਾਂ ਦੇ ਪਰਿਵਾਰ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਦਾਗ ਦਿੱਤੀਆਂ। ਯਾਰਡ ਦੇ ਵਿੱਚ ਉਸਨੇ ਕਹਿੰਦੇ ਅੰਨ੍ਹੇਵਾਹ ਗੋਲੀਆਂ ਜਿਹੜੀਆਂ ਉਹ ਚਲਾਈਆਂ ਤੇ ਜਿੱਥੇ ਨਿਆਣੇ ਜਿਹੜੇ ਆ ਉਹ ਸੌਣ ਦੀ ਵੀ ਕੋਸ਼ਿਸ਼ ਕਰ ਰਹੇ ਸੀ। 5 ਜਾਣਿਆਂ ਦੇ ਗੋਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਲੱਗੀਆਂ ਉਹਨਾਂ ਦੀ ਮੌਤ ਹੋਈ। ਸੋਨੀਆ ਅਰਜੈਂਟੀਨਾ ਗਜ਼ਮੈਨ 25 ਸਾਲ 8 ਸਾਲਾਂ ਦਾ ਉਹਨਾਂ ਦਾ ਬੱਚਾ ਡੈਨੀਅਲ ਐਨਰੀਕੇ ਲਾਸੋ, ਡਿਆਨਾ ਵੈਲਕੁਇਜ਼ ਅਲਵਰਾਡੋ 21 ਸਾਲ, ਜੁਲੀਸਾ ਮੋਲੀਨਾ ਰੋਵੇਰਾ 31 ਤੇ
ਜੌਨਟਨ ਕੈਕਰਸ 18 ਸਾਲ, ਇਹਨਾਂ ਦੀਆਂ ਜਿਹੜੀਆਂ ਇਸ ਦੇ ਵਿੱਚ ਮੌਤਾਂ ਜਿਹੜੀਆਂ ਉਹ ਹੋਈਆਂ ਆ। ਸੋ ਇਸ ਮਾਮਲੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਮੁੱਦਾ ਹੋਰ ਜ਼ਿਆਦਾ ਇਸ ਲਈ ਭਖ ਗਿਆ, ਟੈਕਸਸ ਦੇ ਜਿਹੜੇ ਗਵਰਨਰ ਗ੍ਰੈਗ ਐਬਟ, ਉਹਨਾਂ ਨੇ ਇਸ ਗਨ ਵਾਇਲੈਂਸ ਦੇ ਇੰਸੀਡੈਂਟ ਨੂੰ ਐਡਰੈਸ ਜਿਹੜਾ ਉਹ ਕੀਤਾ। ਇਹ ਬੰਦਾ ਭਗੌੜਾ ਆ ਜਿਹਨੇ ਗੋਲੀਆਂ ਮਾਰ ਕੇ ਇਹਨਾਂ ਨੂੰ ਮਾਰ ਦਿੱਤਾ ਆ, ਤੇ ਕਹਿੰਦੇ ਵੀ $50,000 ਦਾ ਅਵਾਰਡ ਜਿਹੜਾ ਉਹਨਾਂ ਨੂੰ ਜ਼ਰੂਰ ਦੇਵਾਂਗੇ, ਪਰ ਪੀੜਤਾਂ ਨੂੰ ਇਹਨਾਂ ਨੇ ਇਲੀਗਲ ਇਮੀਗ੍ਰੈਂਟਸ ਜਿਹੜਾ ਆ ਉਹ ਆਖ ਦਿੱਤਾ। ਇਸ ਤੋਂ ਬਾਅਦ ਦੇ ਵਿੱਚ ਲੋਕ ਖਾਸੇ ਜਿਹੜੇ ਇਹਨਾਂ ਦੇ ਉੱਤੇ ਨਾਰਾਜ਼ ਜਿਹੜੇ ਉਹ ਨਜ਼ਰ ਆ ਰਹੇ, ਕਹਿੰਦੇ ਵੀ ਮੈਨੂੰ ਲੱਗਦਾ ਵੀ ਇਲੀਗਲ ਇਮੀਗ੍ਰੈਂਟ ਸੀਗੇ ਤੇ ਇਹਨਾਂ ਨੂੰ ਜਿਹੜਾ ਉਹ ਗੋਲੀਆਂ ਮਾਰੀਆਂ, ਤੇ ਪਰ ਜਿਹੜਾ ਮਾਰਨ ਵਾਲਾ ਆ ਭਗੌੜਾ ਆ, ਉਸ ਨੂੰ ਅਸੀਂ ਲੱਭਣ ਦੇ ਲਈ $50,000 ਦਾ ਜੁਰਮਾਨਾ ਜਿਹੜਾ ਉਹ ਲੱਗਾ ਆ। ਹੁਣ ਚਾਹੇ ਕੋਈ ਇਲੀਗਲ ਇਮੀਗ੍ਰੈਂਟ ਆ ਚਾਹੇ ਕੋਈ ਲੀਗਲ ਆ, ਕੀ ਇਸ ਤਰੀਕੇ ਦੇ ਨਾਲ ਉਹਨਾਂ ਦਾ ਮਾਰੇ ਜਾਣਾ ਤੇ ਉਸ ਦੇ ਉੱਤੇ ਬਾਅਦ 'ਚ ਜਿਹੀ ਜਿਹੜੀ ਟਿੱਪਣੀ ਕਰਨੀ, ਉਹ ਕਿਤੇ ਨਾ ਕਿਤੇ ਗ੍ਰੈਗ ਐਬਟ ਨੂੰ ਹੁਣ ਤੱਤੇ ਪਾਣੀ ਦੇ ਵਿੱਚ ਜਿਹੜੀ ਉਹ ਲੈ ਗਈ ਆ। ਸੋ ਕਾਫੀ ਲੋਕ ਉਹਨਾਂ ਦੇ ਹੱਕ ਦੇ ਵਿੱਚ ਵਿਜਲ ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰ ਰਹੇ ਆ। ਇਸ ਟਾਈਮ ਕੁੱਲ ਇਨਾਮ $80,000 ਤੋਂ ਵੱਧ ਦਾ ਜਿਹੜਾ ਆ ਇਸ ਦੇ ਉੱਤੇ ਹੋ ਚੁੱਕਾ ਆ। ਜਿਹੜਾ ਓਰੋਪੈਸਾ ਨਾਂ ਦਾ ਬੰਦਾ, ਜਿਸ ਨੇ ਆਪਣੇ ਗਵਾਂਢੀਆਂ ਦੇ ਘਰ ਦੇ ਵਿੱਚ ਗੋਲੀਆਂ ਮਾਰ ਕੇ 5 ਜਾਣਿਆਂ ਦੀ ਹੱਤਿਆ ਕਰ ਦਿੱਤੀ। ਜੀ, ਬਹੁਤ ਹੀ ਦਰਦਨਾਕ ਜਿਹੜੀ ਖਬਰ ਆ ਇਹ ਟੈਕਸਸ ਤੋਂ ਆ ਰਹੀ ਹੈ। ਇੱਕ ਪਰਿਵਾਰ ਨੇ ਆਪਣੇ ਗੁਆਂਢੀ ਨੂੰ ਹੀ ਜਾ ਕੇ ਕਿਹਾ ਵੀ ਉਹ ਸ਼ੂਟਿੰਗ ਵਗੈਰਾ ਕਰਦਾ ਰਹਿੰਦਾ। ਟੈਕਸਸ ਸਟੇਟ ਇਦਾਂ ਦੀ ਆ, ਉੱਥੇ ਬਹੁਤ ਲੋਕਾਂ ਕੋਲ ਗਨਜ਼ ਹੈਗੀਆਂ, ਆਮ ਹੀ ਜਿਹੜੇ ਆ ਉਹ ਟੈਸਟ ਕਰਦੇ ਰਹਿੰਦੇ ਆ। ਤੇ ਉਹਨੂੰ ਕਿਹਾ ਵੀ ਮੇਰੇ ਨਿਆਣੇ ਵੀ ਥੋੜੇ ਡਰਦੇ ਆ ਵੀ ਜੇ ਥੋੜਾ ਤੂੰ ਨਾ ਕਰੇ ਜਾਂ ਉਹਨਾਂ ਦਾ ਜਿਹੜਾ ਰੁੱਖ ਆ ਆਵਾਜ਼ ਦਾ ਹੋਰ ਪਾਸੇ ਕਰ ਲੈ। ਉਹ ਤੋਂ ਬਾਅਦ ਆ ਕੇ ਜਿਹੜਾ ਆ ਫਰਾਂਸਿਸਕੋ ਓਰੋਪੈਸਾ 38 ਸਾਲਾਂ ਦਾ, ਉਹਨੇ ਆ ਕੇ ਪੂਰੇ ਦਾ ਪੂਰਾ ਜਿਹੜਾ ਪਰਿਵਾਰ ਹੀ ਮਾਰ ਦਿੱਤਾ। ਜਿਸ ਤਰ੍ਹਾਂ ਤੁਸੀਂ ਜਿਨ੍ਹਾਂ ਦੇ ਨਾਮ ਦੱਸੇ ਆ, ਉਹਨਾਂ ਦੇ ਵਿੱਚ 25 ਸਾਲ, ਕੋਈ 21 ਸਾਲ, ਹੈ ਨਾ। AR-15 ਸਟਾਈਲ ਰਾਈਫਲ ਉਸਨੇ ਯੂਜ਼ ਕੀਤੀ ਆ। ਜੋ ਮਿਸਟਰ ਓਰੋਪੈਸਾ ਆ ਉਹ ਮੈਕਸੀਕੋ ਤੋਂ ਬਿਲੋਂਗ ਕਰਦਾ ਹੈਗਾ, ਇਸ ਟਾਈਮ ਔਨ ਰਨ ਆ। ਟੈਕਸਸ ਦੇ ਗਵਰਨਰ ਨੇ ਜਿਹੜਾ ਅਵਾਰਡ ਰੱਖਿਆ ਸੀ 50,000, ਫਿਰ FBI ਨੇ 25,000 ਹੋਰ ਐਡ ਕੀਤਾ, ਟੋਟਲ 80,000 ਦਾ ਅਵਾਰਡ ਰੱਖਿਆ ਗਿਆ ਆ। ਉਹਨਾਂ ਨੇ 800 ਨੰਬਰ ਵੀ ਦਿੱਤਾ, 800 ਕਾਲ FBI, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਟੈਕਸਸ 'ਚ ਵਾਪਰਿਆ ਆ। ਜੋ ਉਹਦਾ ਮੈਨ ਹੰਟ ਉਹਦਾ ਚੱਲ ਰਿਹਾ ਹੈਗਾ ਇਸ ਟਾਈਮ। FBI, ਟੈਕਸਸ ਦੀ ਪੁਲਿਸ, 250 ਤੋਂ ਵੱਧ ਜਿਹੜੇ ਆਫੀਸਰਸ ਆ ਇਸ ਟਾਈਮ ਉਸ ਨੂੰ ਲੱਭਣ ਦੇ ਵਿੱਚ ਲੱਗੇ ਹੋਏ ਹੈਗੇ ਆ, ਤੇ 250 ਦੇ ਕਰੀਬ ਲਾ ਐਨਫੋਰਸਮੈਂਟ ਆਫੀਸਰਸ। ਸੋ ਇਹ ਵੀ ਸੋਚਿਆ ਜਾ ਰਿਹਾ ਵੀ ਹੋ ਸਕਦਾ ਉਹ ਨੱਠ ਕੇ ਜਿਹੜਾ ਆ ਮੈਕਸੀਕੋ ਨੂੰ ਚਲਾ ਗਿਆ ਹੋਵੇ। FBI ਉਹ ਹੂਸਟਨ ਤੇ ਹੋਰ ਲੋਕਲ, ਸਟੇਟ, ਫੈਡਰਲ ਏਜੰਸੀਜ਼, ਉਹ ਸਾਰਾ ਕੁਝ ਕਹਿੰਦੇ ਆਪਾਂ ਟਰਾਈ ਕਰ ਰਹੇ ਆ ਵੀ ਉਸ ਨੂੰ ਇਮੀਡੀਏਟਲੀ ਜਿਹੜਾ ਆ ਅਰੈਸਟ ਕੀਤਾ ਜਾਵੇ। ਸੋ ਸਸਪੈਕਟ 38 ਸਾਲਾਂ ਦਾ ਆ, ਤੇ ਫੇਸਬੁੱਕ ਤੇ ਵੀ, ਸੋਸ਼ਲ ਮੀਡੀਆ ਤੇ ਵੀ ਉਹਦੀ ਜਿਹੜੀ ਫੋਟੋ ਆ ਉਹ ਸ਼ੇਅਰ ਕੀਤੀ ਗਈ ਹੈਗੀ ਆ, ਤਾਂ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ, ਜੇ ਕਿਸੇ ਨੂੰ ਕੋਈ ਦੇਖਦਾ ਆ, ਪਤਾ ਚੱਲ ਜਾਏ, ਤੇ FBI ਜਾਂ ਟੈਕਸਸ ਦੀ ਜਿਹੜੀ ਪੁਲਿਸ ਆ ਉਹਨੂੰ ਜਿਹੜਾ ਇਨਫੋਰਮ ਕਰ ਸਕੇ। ਗ੍ਰੈਗ ਐਪਰਡ ਨੂੰ ਬਿਲਕੁਲ ਸਲੈਮ ਕੀਤਾ ਗਿਆ, ਕਿਉਂਕਿ ਉਹਨਾਂ ਨੇ ਗਲਤ ਸ਼ਬਦ ਯੂਜ਼ ਕੀਤੇ ਆ ਵੀ ਜੀ ਜਿਹੜੇ ਮਾਰੇ ਗਏ ਆ ਉਹ ਇਲੀਗਲ ਇਮੀਗ੍ਰੈਂਟਸ ਆ। ਸੋ ਬੜਾ ਮਾੜਾ ਸ਼ਬਦ ਵਰਤਿਆ ਗਿਆ, ਉਹਦਾ ਵਿਰੋਧ ਬਹੁਤ ਜ਼ਿਆਦਾ ਇਸ ਟਾਈਮ ਦੇ ਉੱਤੇ ਹੋ ਰਿਹਾ ਹੈਗਾ ਜੀ। ਮਾਂ ਮੁੰਡੇ ਦੀ ਜਿਹੜੀ ਮਰਨ ਵਾਲਿਆਂ ਦੇ ਵਿੱਚ ਜਿਹੜੇ ਉਹ ਸੀਗੇ, 5 ਵਾਰ ਕਹਿੰਦੇ ਵੀ ਟੈਕਸਸ ਦੀ ਉਸ ਪਰਿਵਾਰ ਨੇ ਪੁਲਿਸ ਨੂੰ ਕਾਲ ਕੀਤੀ ਸ਼ੂਟਿੰਗ ਤੋਂ ਪਹਿਲਾਂ। ਵਿਲਸਨ ਗਾਰਸੀਆ ਜਿਹੜੇ ਆ ਉਹਨਾਂ ਨੇ ਦੱਸਿਆ ਐਸੋਸੀਏਟ ਪ੍ਰੈਸ ਨੂੰ ਗੱਲਬਾਤ ਜਿਹੜੇ ਉਹ ਕਰਦੇ ਹੋਏ। ਓਰੋਪੈਸਾ ਨੇ ਜਿੱਦਾਂ ਤੁਸੀਂ ਦੱਸਿਆ ਵੀ ਰਿਫਿਊਜ਼ ਕੀਤਾ, ਤੇ ਫਿਰ ਉਸ ਤੋਂ ਬਾਅਦ 'ਚ ਇਹਨਾਂ ਦੇ ਉੱਤੇ ਅੰਨ੍ਹੇਵਾਹ ਜਿਹੜੀਆਂ ਉਹ ਗੋਲੀਆਂ ਚਲਾਈਆਂ। 10 ਤੋਂ 20 ਮਿੰਟ ਦੇ ਵਿੱਚ 5 ਵਾਰੀ ਜਿਹੜੀਆਂ ਕਾਲਾਂ ਆ ਉਹ ਪੁਲਿਸ ਨੂੰ ਜਿਹੜੀਆਂ ਉਹ ਗਈਆਂ ਸੀ। ਇਸ ਕਾਲ ਦੇ ਵਿੱਚ ਜਿਹੜਾ ਮਿਸਟਰ ਗਾਰਸੀਆ ਆ ਉਹਨੇ ਕਿਹਾ ਵੀ ਪੁਲਿਸ ਨੇ ਬਾਰ-ਬਾਰ ਉਹਨਾਂ ਨੂੰ ਕਿਹਾ ਵੀ ਅਸੀਂ ਕਿਸੇ ਨੂੰ ਉੱਥੇ ਘੱਲ ਰਹੇ ਹੈਗੇ ਆ, ਪਰ ਉੱਥੇ ਘੱਲਿਆ ਕਹਿ ਸਕਦੇ ਆ ਵੀ ਨਹੀਂ ਗਿਆ। ਇਸ ਇਨਸੀਡੈਂਟ ਤੋਂ ਬਾਅਦ ਦੇ ਵਿੱਚ ਹੀ ਫਿਰ ਜਿਹੜਾ ਉਹ ਹੋਇਆ। ਰੀਸੈਂਟਲੀ ਇੱਕ ਹੋਰ ਇੱਦਾਂ ਦੀ ਵਾਕਿਆਤ ਵਾਪਰਿਆ ਸੀਗਾ ਟੈਕਸਸ ਦੇ ਵਿੱਚ ਹੀ। ਟੈਕਸਸ ਦੇ ਵਿੱਚ ਵੀ ਆਈ ਥਿੰਕ ਉਹਨੇ ਇਹਨਾਂ ਨੇ ਰੀਸੈਂਟਲੀ ਗਨ ਕਿੱਦਾਂ ਕੈਰੀ ਕਰ ਸਕਦੇ ਆ ਪਬਲਿਕ ਦੇ ਵਿੱਚ, ਉਹਦੇ ਥੋੜ੍ਹੇ ਰੂਲ ਦੇ ਵਿੱਚ ਤਬਦੀਲੀਆਂ ਕੀਤੀਆਂ ਸੀਗੀਆਂ। ਇੱਕ ਬੰਦੇ ਨੂੰ ਇੱਕ ਪਾਰਕਿੰਗ ਲੋਟ ਦੇ ਵਿੱਚ ਠੱਗ ਲਿਆ, $40 ਦਾ ਉਹਨੇ ਠੱਗ ਲਿਆ। ਪਾਰਕਿੰਗ ਦੀ ਉੱਤੋਂ $20 ਦੀ ਜਿਹੜੀ ਉਹਨੇ ਲੈ ਲਓ ਡਾਲਰ ਲੈ ਲਏ,
ਤੇ ਉਹ ਬੰਦੇ ਨੂੰ ਜਦ ਪਤਾ ਲੱਗਾ ਉਹ ਬਾਹਰ ਗਿਆ ਤੇ ਉਹਨੇ ਉਹ ਜਿਹੜਾ ਠੱਗਣ ਵਾਲਾ ਬੰਦਾ ਸੀ ਉਸਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਬਾਅਦ ਚੋਂ ਜਿਹੜੀ ਡੇਟ ਤੇ ਆਇਆ ਸੀਗਾ ਤੇ ਉਹਨੇ ਆਪਣੀ ਡੇਟ ਫਿਨਿਸ਼ ਕੀਤੀ। ਇਵੈਂਚੁਅਲੀ ਉਹ ਜਿਹੜੀ ਬੀਬੀ ਸੀਗੀ ਉਸਨੇ ਉਸ ਬੰਦੇ ਦੇ ਬਾਰੇ ਜਿਹੜਾ ਉਹ ਦੱਸਿਆ ਤੇ ਉਹਨੂੰ ਬਾਅਦ ਚ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਸੀਗਾ। ਸੋ ਇਦਾਂ ਦੀਆਂ ਇਨਸੀਡੈਂਟ ਜਿਹੜਾ ਹਰਜੋਤ ਸਿੰਘ ਜੀ ਗੁੱਸੇ ਦੇ ਵਿੱਚ ਆ ਕੇ ਲੋਕ ਬਾਰ-ਬਾਰ ਇਦਾਂ ਤੈਸ਼ ਦੇ ਵਿੱਚ ਆ ਕੇ ਇਦਾਂ ਦੇ ਵਾਕਿਆਤ ਕਰ ਰਹੇ ਆ। ਇਸ ਚੀਜ਼ ਨੂੰ ਲੈ ਕੇ ਲੋਕਾਂ ਦੇ ਮਨ ਦੇ ਵਿੱਚ ਜ਼ਰੂਰ ਇੱਕ ਭੈ ਤੇ ਡਰ ਬਣ ਜਾਂਦਾ ਆ ਵੀ ਭਾਈ ਬੰਦਾ ਹੁਣ ਕਿਸੇ ਦੇ ਨਾਲ ਕੋਈ ਗੱਲ ਵੀ ਨਹੀਂ ਕਰ ਸਕਦਾ। ਜੇ ਕੋਈ ਗਲਤ ਕਰ ਰਿਹਾ, ਜੇ ਉਹਨੂੰ ਕੋਈ ਰੋਕਦਾ ਆ ਤੇ ਜਾਂ ਕਿਸੇ ਦੇ ਨਾਲ ਮਾੜੀ ਮੋਟਾ ਕਿਸੇ ਦਾ ਮਨਮੁਟਾਵ ਹੋ ਵੀ ਜਾਂਦਾ ਆ ਤਾਂ ਸਿੱਧੀ ਕੀ ਗੋਲੀ ਜਿਹੜੀ ਉਹ ਚੱਲਣ ਵੱਲ ਨੂੰ ਜਿਹੜੀ ਨੌਬਤ ਆ ਜਾਊਗੀ। ਲੋਕਾਂ ਦੇ ਮਨਾਂ ਦੇ ਵਿੱਚ, ਦਿਮਾਗਾਂ ਦੇ ਵਿੱਚ ਇਸ ਟਾਈਮ ਗੁੱਸਾ ਉਹ ਹਿੰਸਕ ਰੂਪ ਬਹੁਤ ਤੇਜ਼ੀ ਦੇ ਨਾਲ ਜਿਹੜਾ ਅਖਤਿਆਰ ਕਰ ਰਹੇ ਆ। ਸੋ ਆਪਾਂ ਨੂੰ ਠੰਡੇ ਰਹਿਣਾ ਚਾਹੀਦਾ ਹੈ, ਥੋੜਾ ਸਬਰ ਦੇ ਨਾਲ ਜਿਹੜਾ ਉਹ ਚੱਲਣਾ ਚਾਹੀਦਾ ਹੈ, ਪੇਸ਼ੈਂਸ ਜਿਹੜੀ ਆ ਉਹ ਵਧਾਉਣੀ ਚਾਹੀਦੀ ਆ, ਨਹੀਂ ਤਾਂ ਆਵਾ ਬਹੁਤ ਹੀ ਜ਼ਿਆਦਾ ਊਤਦਾ ਜਾ ਰਿਹਾ ਆ। ਜੀ, ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਪਿਛਲੇ ਵੀਕ ਤੁਹਾਨੂੰ ਦੱਸਿਆ ਸੀ ਵੀ ਅਮਰੀਕਾ ਦੇ ਵਿੱਚ ਬੈਂਕਾਂ ਵਾਲਾ ਜਿਹੜਾ ਸਿਸਟਮ ਆ ਉਹ ਕਾਫੀ ਹਿਲਦਾ ਨਜ਼ਰ ਆ ਰਿਹਾ ਆ। 2 ਵੱਡੀਆਂ ਬੈਂਕਾਂ ਫੇਲ ਹੋਣ ਤੋਂ ਬਾਅਦ ਜਿਹੜੀ ਤੀਜੀ ਬੈਂਕ ਆ ਫਰਸਟ ਰਿਪਬਲਿਕ ਬੈਂਕ, ਉਹ FDIC ਨੇ ਫਰਾਈਡੇ ਨੂੰ ਆਪਣੇ ਕਬਜ਼ੇ 'ਚ ਲੈ ਲਈ ਸੀ, ਆਪਣੇ ਅੰਡਰ ਲੈ ਲਈ ਸੀ ਤੇ ਅੱਜ ਸਵੇਰੇ JP Morgan Chase ਉਹਨਾਂ ਨੇ ਉਸ ਬੈਂਕ ਨੂੰ ਬਾਈ ਕਰ ਲਿਆ ਹੈਗਾ ਆ। 8 ਸਟੇਟਾਂ ਦੇ ਵਿੱਚ 84 ਦੇ ਕਰੀਬ ਜੋ ਫਰਸਟ ਰਿਪਬਲਿਕ ਬੈਂਕ ਦੀਆਂ ਬ੍ਰਾਂਚੇਸ ਆ ਉਹ ਅੱਜ ਸਵੇਰੇ JP Morgan ਬੈਂਕ ਦੇ ਅੰਡਰ ਓਪਨ ਹੋ ਗਈਆਂ ਹੈਗੀਆਂ ਆ। ਫਰਸਟ ਰਿਪਬਲਿਕ ਬੈਂਕ ਸੈਕੰਡ ਸਭ ਤੋਂ ਵੱਡੀ USA ਦੀ ਬੈਂਕ ਆ ਬਾਈ ਐਸੈਟ, ਜਿਹੜੀ ਕਲੈਪਸ ਹੋਈ ਹੈ ਵਾਸ਼ਿੰਗਟਨ ਮਿਚਲ ਬੈਂਕ ਤੋਂ ਬਾਅਦ। ਵਾਸ਼ਿੰਗਟਨ ਮਿਚਲ ਬੈਂਕ 2008 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਫੇਲ ਹੋ ਗਈ ਸੀ, ਜਿਸ ਨੂੰ JP Morgan ਨੇ ਹੀ ਆਪਣੇ ਐਕਵਾਇਰ ਕੀਤਾ ਸੀ। ਇਸ ਨੂੰ ਹੁਣ ਜੋ ਫਰਸਟ ਪਬਲਿਕ ਬੈਂਕ ਹੈ ਇਸ ਨੂੰ ਵੀ JP Morgan ਨੇ ਹੁਣ ਦੁਬਾਰਾ ਕੀ ਐਕਵਾਇਰ ਕਰ ਲਿਆ ਹੈਗਾ। 1985 ਦੇ ਵਿੱਚ ਇਹ ਬੈਂਕ ਸ਼ੁਰੂ ਹੋਈ ਸੀ। 14ਵੀਂ ਸਭ ਤੋਂ ਵੱਡੀ ਬੈਂਕ ਸੀ USA ਦੀ ਇਸ ਸਾਲ ਦੇ ਵਿੱਚ, ਜਿਹੜੀ ਫਰਸਟ ਰਿਪਬਲਿਕ ਬੈਂਕ ਹੈਗੀ ਆ। ਜਿੱਦਾਂ ਹੀ ਇੰਟਰਸਟ ਰੇਟ ਵੱਧਦੇ ਗਏ ਤੇ ਕੰਪਨੀ ਨੂੰ ਕਹਿੰਦੇ ਸਰਵਾਈਵ ਕਰਨਾ ਬੜਾ ਔਖਾ ਹੋਇਆ ਤੇ ਇਸ ਕਰਕੇ ਜਿਹੜੀ ਆ ਉਹ ਕਲੈਪਸ ਕਰ ਗਈ ਹੈਗੀ ਆ। ਫਰਸਟ ਰਿਪਬਲਿਕ ਬੈਂਕ ਨੂੰ ਟੇਕ ਓਵਰ ਕੀਤਾ ਸੀ FDIC ਨੇ ਫਰਾਈਡੇ ਨੂੰ। ਅੱਜ ਸਵੇਰੇ ਉਹ ਵਿਕ ਗਈ ਹੈਗੀ ਆ JP Morgan ਚੇਜ਼ ਦੇ ਆਫਿਸ ਦੇ ਅੰਡਰ। 84 ਬ੍ਰਾਂਚਾਂ ਜਿਹੜੀਆਂ ਆ ਇਹਦੀਆਂ ਆਲਰੇਡੀ ਅੱਜ ਖੁੱਲੀਆਂ ਆ ਬਿਜ਼ਨਸ ਦੇ ਲਈ। ਜੀ, ਵੱਡੀਆਂ ਬੈਂਕਾਂ ਤੇਜ਼ੀ ਦੇ ਨਾਲ ਛੋਟੀਆਂ ਬੈਂਕਾਂ ਨੂੰ ਹੜੱਪ ਰਹੀਆਂ ਨੇ ਤੇ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਇੱਥੇ ਬਣੀ ਹੋਈ ਆ। ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਲੈ ਕੇ ਜ਼ਰੂਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਖਤਰਾ ਜਿਹੜਾ ਉਹ ਰਹਿੰਦਾ ਆ ਵੀ ਕੀ ਹੁੰਦਾ ਆ। JP Morgan ਦੇ CEO ਕਹਿੰਦੇ ਆ ਵੀ ਇਹ ਕ੍ਰਾਈਸਿਸ ਦੇ ਪਾਰਟ ਆ, ਵੀ ਜਦੋਂ ਇਹ ਓਵਰ ਹੁੰਦਾ ਹੈ ਵੀ ਦਿਸ ਇਜ਼ ਪਾਰਟ ਆਫ ਕ੍ਰਾਈਸਿਸ ਇਜ਼ ਓਵਰ। ਛੋਟੀਆਂ ਬੈਂਕਾਂ ਦਾ ਇਸ ਤਰੀਕੇ ਨਾਲ ਵੱਡੀਆਂ ਬੈਂਕਾਂ ਦੇ ਵਿੱਚ ਚਲੇ ਜਾਣਾ ਇਹ ਇੱਕ ਹੋਰ ਡਿਫਰੈਂਟ ਖਤਰੇ ਨੂੰ ਜਨਮ ਦਿੰਦਾ ਆ ਵੀ ਰੀਜਨਲ ਬੈਂਕਸ ਕਿੱਥੇ ਜਿਹੜੀਆਂ ਹੋ ਜਾਣਗੀਆਂ, ਕੀ ਜਿਹੜਾ ਬਣੂਗਾ। ਆਪਾਂ Amazon ਦਾ ਦੇਖਿਆ, ਉਹਨਾਂ ਨੇ ਕਿੰਨੇ ਸਟੋਰਾਂ ਨੂੰ, ਹੋਰ ਚੀਜ਼ਾਂ ਨੂੰ ਆਬਸੋਲੀਟ ਕਰ ਦਿੱਤਾ, ਉਹਨਾਂ ਦੀ ਵਰਤੋਂ ਜਿਹੜੀ ਆ ਉਹ ਘਟ ਗਈ, ਉਹ ਬੈਂਕਰਪਟ ਹੋ ਗਏ ਜਾਂ Amazon ਨੇ ਹੀ ਉਹਨਾਂ ਨੂੰ ਖਰੀਦ ਲਿਆ। ਇਸੇ ਤਰੀਕੇ ਨਾਲ ਵੱਡੀਆਂ ਬੈਂਕਾਂ ਛੋਟੀਆਂ ਬੈਂਕਾਂ ਨੂੰ ਇਦਾਂ ਕਰ ਰਹੇ ਆ। ਜਿਹੜੇ ਆਪਾਂ ਨੂੰ ਕੰਪੈਟੀਟਿਵ ਪ੍ਰਾਈਸਿਸ ਇੰਟਰਸਟ ਰੇਟਸ ਦੇ ਉੱਤੇ ਜਿਹੜੀਆਂ ਕ੍ਰੈਡਿਟ ਯੂਨੀਅਨਸ ਜਾਂ ਹੋਰ ਛੋਟੀਆਂ ਬੈਂਕਾਂ ਚੋਂ ਮਿਲਦੇ ਆ ਵੱਡੀਆਂ ਬੈਂਕਾਂ ਦੇ ਮੁਕਾਬਲੇ, ਉਹ ਆਪਾਂ ਲੂਜ਼ ਜਿਹੜਾ ਉਹ ਕਰਦੇ ਜਾਵਾਂਗੇ। ਇਸ ਆੜ ਦੇ ਵਿੱਚ, ਇਸ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਵੱਡੀਆਂ ਬੈਂਕਾਂ ਇੰਨੀਆਂ ਕੁ ਵੱਡੀਆਂ ਹੋਰ ਨਾ ਬਣ ਜਾਣ ਵੀ ਭਾਈ ਕੰਮ ਸਾਰਿਆਂ ਦੇ ਲਈ ਉਹ ਔਖਾ ਹੋ ਜਾਵੇ। ਇਸ ਦੇ ਪ੍ਰਤੀ ਜ਼ਰੂਰ ਜਿਹੜੀ FDIC ਆ ਜਾਂ ਸਰਕਾਰਾਂ ਆ ਉਹਨਾਂ ਨੂੰ ਦੇਖਣਾ ਪੈਣਾ ਆ। ਕੁਛ ਹੀ ਮਹੀਨਿਆਂ ਦੇ ਵਿੱਚ ਆਪਾਂ ਤੀਜੀ ਬੈਂਕ ਆ ਉਸ ਦਾ ਕੋਲੈਪਸ ਹੁੰਦਾ ਜਿਹੜਾ ਆ ਉਹ ਦੇਖ ਰਹੇ ਹੈਗੇ ਆ। ਸੋ ਬਿਲਕੁਲ, ਸੋ ਇਹ ਫੇਰ FDIC ਜਿਹੜੀ ਆ ਚੇਜ਼ ਬੈਂਕ ਨੂੰ $50 ਬਿਲੀਅਨ ਦੇ ਰਹੀ ਆ ਐਕਵਾਇਰ ਕਰਨ ਦੇ ਲਈ, ਹਨਾ। ਤੇ ਇਹਦਾ ਮਤਲਬ ਇਹ ਆ ਵੀ ਜਿਹੜੀਆਂ ਛੋਟੀਆਂ ਬੈਂਕਾਂ ਆ ਉਹ ਫੇਲ ਹੁੰਦੀਆਂ ਜਾਊਗੀਆਂ ਤੇ ਜਿਹੜੇ ਇਨਵੈਸਟਰਸ ਆ ਉਹਨਾਂ ਨੇ ਵੈਲਕਮ ਕੀਤਾ ਹੈ JP Morgan ਦਾ ਟੇਕ ਓਵਰ। ਉਹਨਾਂ ਦਾ ਜਿਹੜਾ ਸਟਾਕ ਉਹਨਾਂ ਦਾ ਫੇਰ ਉੱਪਰ ਜਾਣਾ ਸ਼ੁਰੂ ਹੋ ਜਾਊਗਾ, ਪਰ ਜਿਨ੍ਹਾਂ ਦਾ ਜਿਹੜਾ ਮਰ ਗਿਆ ਪੈਸੇ ਉਹ ਮਰ ਗਏ ਹੈਗੇ ਆ। FDIC ਨੇ ਐਸਟੀਮੇਟ ਕੀਤਾ ਵੀ ਇੰਸ਼ੋਰੈਂਸ ਫੰਡ ਜੋ ਆ ਉਹ $13 ਬਿਲੀਅਨ ਕਵਰ ਕਰਨ ਲਈ ਦਊਗਾ। ਫਰਸਟ ਰਿਪਬਲਿਕ ਦੇ ਜੋ ਲਾਸਿਸ ਹੋਏ ਹੈਗੇ ਆ
ਜੇਪੀ ਮਾਰਗਨ ਨੇ ਇਹ ਕਿਹਾ ਵੀ FDIC ਉਹਨਾਂ ਨੂੰ $50 ਬਿਲੀਅਨ ਫਾਈਨੈਂਸਿੰਗ ਦੇ ਵਿੱਚ ਦਊਗਾ ਤੇ ਜੇਪੀ ਮਾਰਗਨ $10.6 ਬਿਲੀਅਨ FDIC ਨੂੰ ਦਊਗੀ। ਸੋ ਇਹਦਾ ਮਤਲਬ ਇਹ ਆ ਵੀ $10.6 ਬਿਲੀਅਨ ਚ ਉਹਨਾਂ ਨੇ ਇਹ ਜਿਹੜੀ ਆ ਖਰੀਦ ਲਈ ਹੈਗੀ ਆ। ਬਾਕੀ ਬਿਲਕੁਲ ਜਿਹੜੀ ਆ ਹੁਣ FDIC ਉਹਨਾਂ ਨੂੰ ਸਪੋਰਟ ਕਰੂਗੀ। FDIC ਨੇ ਜੇਪੀ ਮਾਰਗਨ ਨੇ ਇਹ ਕਿਹਾ ਆ ਇਹ ਜਿਹੜੀ ਆਫਰ ਸੀਗੀ ਇਹ FDIC ਵੱਲੋਂ ਕਈ ਬੈਂਕਾਂ ਨੂੰ ਦਿੱਤੀ ਗਈ ਸੀ, ਸਾਨੂੰ ਵੀ ਗਵਰਨਮੈਂਟ ਨੇ ਇਨਵਾਈਟ ਕੀਤਾ ਸੀ ਤੇ ਹੋਰਨਾਂ ਨੂੰ ਵੀ, ਪਰ ਅਸੀਂ ਜਿਹੜਾ ਆ ਇਸ ਨੂੰ ਬਾਈ ਕਰ ਲਿਆ ਹੈਗਾ ਆ। ਸੋ ਤੈਨੂੰ ਇਹ ਵੀ ਦੱਸਦੇ ਜਾਈਏ ਪਈ ਫਸਟ ਰਿਪਬਲਿਕ ਬੈਂਕ ਜਿਹੜੀ ਆ ਫੇਲ ਹੋ ਗਈ, ਹਾਲਾਂਕਿ ਇਹਨੂੰ $30 ਬਿਲੀਅਨ ਲਾਈਫ ਲਾਈਨ 11 USA ਦੀਆਂ ਵੱਡੀਆਂ ਬੈਂਕਾਂ ਨੇ ਮਾਰਚ ਮਹੀਨੇ ਚ ਦਿੱਤੇ ਸੀ। ਉਹ $30 ਬਿਲੀਅਨ ਵੀ ਜਿਹੜੇ ਉਹਨਾਂ ਦੇ ਜਿਹੜੇ ਬਚਾ ਨਹੀਂ ਸਕੇ ਉਸ ਬੈਂਕ ਨੂੰ। ਸੋ ਇੱਥੇ ਇੱਕ ਹੋਰ ਜਿਹੜਾ ਖਤਰਾ ਨਵਾਂ ਆ ਵੀ ਇਹਨਾਂ ਨੂੰ ਦੇਖਦੇ ਹੋਏ ਛੋਟੀਆਂ ਬੈਂਕਾਂ ਚੋਂ ਬਹੁਤ ਸਾਰੇ ਥਾਵਾਂ ਦੇ ਉੱਤੇ ਲੋਕਾਂ ਨੇ ਡਾਲਰ ਕਢਾ ਕੇ ਵੱਡੀਆਂ ਬੈਂਕਾਂ 'ਚ ਪਾਉਣੇ ਸ਼ੁਰੂ ਕਰ ਦੇਣੇ ਆ। ਉਹਦੇ ਨਾਲ ਜੇ ਬੈਂਕ ਰਨ ਇਦਾਂ ਹੀ ਹੋਣ ਲੱਗ ਪਏ, ਹੋਰ ਬੈਂਕਾਂ ਦੇ ਕੋਲੈਪਸ ਹੋਣ ਦਾ ਖਤਰਾ ਜਿਹੜਾ ਉਹ ਬਣ ਜਾਊਗਾ। ਇਹ ਆਰਥਿਕ ਸਥਿਤੀ ਦੇ ਉੱਤੇ ਕਿੱਦਾਂ ਦੀ ਹੀ ਇਸ ਦੇ ਨਾਲ ਚੋਟ ਲੱਗਣੀ ਆ, ਉਹ ਇੱਕ ਵੱਡੇ ਜਿਹੜੇ ਸਵਾਲ ਨੇ। ਵੱਡੀਆਂ ਬੈਂਕਾਂ ਖੁਸ਼ ਨੇ, ਆਪਾਂ ਪਹਿਲਾਂ ਵੀ ਜਿੱਦਾਂ ਮੈਂ ਗੱਲ ਕਰਕੇ ਹਟਿਆ ਵੀ ਉਹਨਾਂ ਨੂੰ ਤਾਂ ਵਧੀਆ ਹੈ, ਛੋਟੀਆਂ ਬੈਂਕਾਂ ਨੂੰ ਨਿਗਲੀ ਜਾਓ, ਉਹ ਇੰਨੇ ਕੁ ਵੱਡੇ ਹੋ ਜਾਣੇ ਆ, ਟੂ ਲਾਰਜ ਟੂ ਬਿਗ ਟੂ ਕੋਲੈਪਸ। ਜਿੱਦਾਂ ਇਹ ਆਪਾਂ ਫਰੇਜ਼ ਕਿੰਨੀਆਂ ਕੰਪਨੀਆਂ ਦੇ ਲਈ ਜਿਹੜਾ ਉਹ ਸੁਣਿਆ ਆ। 2007-8 ਦਾ ਜਿਹੜਾ ਆਪਾਂ ਰਿਸੈਸ਼ਨ ਦੇਖਿਆ, ਉਹਦੇ ਵਿੱਚ ਵੀ ਬੈਂਕਿੰਗ ਖੇਤਰ ਤੋਂ ਬਾਅਦ ਚ ਰੀਅਲ ਐਸਟੇਟ ਦੇ ਉੱਤੇ ਅਸਰ ਪਿਆ ਆ। ਕੀ ਅਮਰੀਕਾ ਉਧਰਲੇ ਪਾਸੇ ਨੂੰ ਤਾਂ ਨਹੀਂ ਵੱਧ ਰਿਹਾ? ਜਿਨ੍ਹਾਂ ਨੇ ਉਹ ਦੇਖਿਆ 7-8 ਦਾ ਰਿਸੈਸ਼ਨ ਦੇਖਿਆ, ਬੈਂਕਾਂ ਦੇ ਜਿਹੜੇ ਲੋਨ ਆ ਬੈਡ ਲੋਨਸ ਨੂੰ ਲੈ ਕੇ, ਕਿ ਆਪਾਂ ਉਸ ਪਾਸੇ ਵੱਲ ਨੂੰ ਤਾਂ ਨਹੀਂ ਜਿਹੜਾ ਉਹ ਵੱਧ ਰਹੇ ਹੈਗੇ। ਦੇਖੋ ਇਹ ਤਾਂ ਅਰਥ ਸ਼ਾਸਤਰੀ ਜਾਂ ਹੋਰ ਜਿਹੜੇ ਲੋਕ ਇਸ ਦੇ ਨਜ਼ਦੀਕ ਇਹਨਾਂ ਚੀਜ਼ਾਂ 'ਚ ਕੰਮ ਕਰਦੇ ਆ, ਉਹ ਬਿਹਤਰ ਜਿਹੜਾ ਉਹ ਦੱਸ ਸਕਦੇ ਆ। ਪਰ ਆਪਾਂ ਨੂੰ ਆਪਣੀਆਂ ਅੱਖਾਂ ਜਿਹੜੀਆਂ ਤੇ ਕੰਨ ਜਿਹੜੇ ਉਹ ਖੁੱਲੇ ਰੱਖਣੇ ਚਾਹੀਦੇ ਆ ਅਜਿਹੀਆਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ। ਤੁਹਾਡੇ ਬਹੁਤ ਸਾਰੇ ਜਿਹੜੇ ਲੋਕਾਂ ਦੇ ਐਸੈਟਸ ਆ, ਉਹ ਚਾਹੇ ਛੋਟੀਆਂ ਬੈਂਕਾਂ 'ਚ ਆ ਚਾਹੇ ਉਹ ਵੱਡੀਆਂ ਬੈਂਕਾਂ 'ਚ ਆ, ਪਰ ਛੋਟੀਆਂ ਬੈਂਕਾਂ ਫੇਲ ਹੋਣ ਦੇ ਨਾਲ ਜਿਹੜੀ ਇੱਕ ਮਾਈਕਰੋ ਇਕਨੋਮਿਕਸ ਆ ਉਸ ਉੱਤੇ ਬਹੁਤ ਵੱਡਾ ਅਸਰ ਪੈਂਦਾ। ਮਾਈਕਰੋ ਇਕਨੋਮਿਕਸ ਕੀ, ਆਪਾਂ ਦੇਖਿਆ ਵੀ ਕਿੰਨੀਆਂ ਨਵੀਆਂ ਜਿਹੜੀਆਂ ਕੰਪਨੀਆਂ ਉੱਭਰ ਰਹੀਆਂ ਸੀ, ਸਿਲੀਕਨ ਵੈਲੀ ਬੈਂਕ ਦੇ ਫੇਲ ਹੋਣ ਦੇ ਨਾਲ ਉਹਨਾਂ ਨੂੰ ਕਿੰਨਾ ਵੱਡਾ ਖਤਰਾ ਜਿਹੜਾ ਉਹ ਬਣ ਗਿਆ। ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਐਸੈਟਸ ਦੀ ਜਿਹੜੀ ਉਹ ਆਪਾਂ ਗੱਲ ਕਰ ਰਹੇ ਹੈਗੇ ਆ। ਸੋ ਇੱਕ ਨਵਾਂ ਖਤਰਾ ਜਿਹੜਾ ਇਸ ਟਾਈਮ ਖਤਰੇ ਦੇ ਬੱਦਲ ਮੰਡਰਾ ਰਹੇ ਆ। ਨੋ ਡਾਊਟ ਆਪਾਂ ਨੂੰ ਇਦਾਂ ਦੇ ਬਿਆਨ ਸੁਣਨ ਨੂੰ ਵੀ ਮਿਲਦੇ ਰਹਿਣੇ ਆ, ਜੋ ਹੋਣਗੇ ਉਹ ਆਪਾਂ ਦੱਸਦੇ ਵੀ ਰਵਾਂਗੇ ਵੀ ਕੋਈ ਖਤਰਾ ਨਹੀਂ, ਸਾਊਂਡ ਆ, ਬੈਂਕਿੰਗ ਸਿਸਟਮ ਵਧੀਆ ਆ, ਠੀਕ ਆ। ਪਰ ਆਪਾਂ ਨੂੰ ਜ਼ਰੂਰ ਇਹ ਖਬਰਾਂ ਨੂੰ ਸਾਰੀਆਂ ਨੂੰ ਚਿੱਥ ਕੇ ਹੀ ਹਜ਼ਮ ਕਰਨਾ ਚਾਹੀਦਾ। ਸੋ ਬਿਲਕੁਲ ਗਵਰਨਮੈਂਟ ਨੇ ਇਸ ਬੈਂਕ ਨੂੰ ਜੋ ਫਸਟ ਰਿਪਬਲਿਕ ਬੈਂਕ ਆ ਟੇਕ ਓਵਰ ਕੀਤਾ ਸਿਰਫ 8 ਹਫ਼ਤਿਆਂ ਦੇ ਬਾਅਦ, ਜਦੋਂ ਸਿਲੀਕਨ ਵੈਲੀ ਬੈਂਕ ਤੇ ਸਿਗਨੇਚਰ ਬੈਂਕ ਨੂੰ ਟੇਕ ਓਵਰ ਕਰ ਲਿਆ ਸੀ, ਜਿਹਦੇ ਨਾਲ ਪੂਰਾ ਸ਼ੌਕ ਵੇਵ ਇਸ ਇੰਡਸਟਰੀ ਦੇ ਵਿੱਚ ਗਿਆ ਸੀ ਤੇ ਲੋਕਾਂ ਦੇ ਵਿੱਚ ਡਰ ਵਾਲਾ ਜਿਹੜਾ ਮਾਹੌਲ ਬਹੁਤ ਬਣ ਗਿਆ ਸੀ ਕਿ ਕਿੰਨੇ ਕੁ ਪੈਸੇ ਬੈਂਕ 'ਚ ਰੱਖੇ ਜਾਣ, ਕਿਹੜੀ ਬੈਂਕ 'ਚ ਰੱਖੇ ਜਾਣ। ਜਿੱਦਾਂ 2 ਬੈਂਕਾਂ ਸਿਲੀਕਨ ਵੈਲੀ ਬੈਂਕ ਤੇ ਸਿਗਨੇਚਰ ਬੈਂਕ ਫੇਲ ਹੋਈਆਂ, ਜਿਹੜੀ ਆ ਫਸਟ ਰਿਪਬਲਿਕ ਬੈਂਕ ਆ ਇਹ ਕਲੈਪਸ ਹੋਈ ਆ ਲੋਨਸ ਤੇ ਇਨਵੈਸਟਮੈਂਟ ਦੇ ਸੰਬੰਧ ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੇ ਬਿਲੀਅਨਸ ਆਫ ਡਾਲਰ ਜਿਹੜਾ ਆ ਲੂਜ਼ ਕੀਤਾ ਹੈਗਾ ਆ। ਕਹਿੰਦੇ ਵੀ US ਦੇ ਫਾਈਨੈਂਸ਼ੀਅਲ ਸਿਸਟਮ ਦੇ ਕੋਲ ਬਹੁਤ ਸਾਰੀਆਂ ਪ੍ਰੋਬਲਮਸ ਹੈਗੀਆਂ ਆ। ਹੁਣੇ ਜਿਹੜੀਆਂ ਬੈਂਕਾਂ ਫੇਲ ਹੋਈਆਂ, ਇੰਟਰਸਟ ਰੇਟ ਬਹੁਤ ਜ਼ਿਆਦਾ ਉੱਤੇ ਨੂੰ ਵਧਿਆ ਹੈਗਾ ਆ। ਪਰ ਇਹ ਜਿਹੜਾ ਆ ਇਹ ਸਾਰਾ ਕੁਝ ਸ਼ੋਅ ਕਰ ਰਿਹਾ ਆ ਵੀ ਇਕਨੋਮੀ ਸਲੋ ਚੱਲ ਰਹੀ ਹੈਗੀ ਆ ਜਿਹੜੇ ਕੁਝ ਮਹੀਨਿਆਂ ਤੋਂ। ਸੋ ਇਹ ਸਾਰਾ ਜਿਹੜਾ ਚੱਲ ਰਿਹਾ, ਜੇਪੀ ਮਾਰਗਨ ਦੇ ਮਿਸਟਰ ਡੀਮਨ ਨੇ ਕਿਹਾ ਵੀ ਜਿਹੜੇ ਇਸ ਬੈਂਕ ਦੇ 800 ਦੇ ਕਰੀਬ EMPLOYEES ਆ ਉਹਨਾਂ ਨੂੰ ਉਹ ਟੇਕ ਓਵਰ ਕਰ ਲੈਣਗੇ ਤੇ ਉਹ EMPLOYEES ਉੱਥੇ ਕੰਮ ਕਰਦੇ ਰਹਿਣਗੇ। 84 ਇਹਨਾਂ ਦੇ ਦਫ਼ਤਰ ਨੇ 8 ਸੂਬਿਆਂ 'ਚ ਫਸਟ ਰਿਪਬਲਿਕ ਬੈਂਕ ਦੇ। ਉਹ ਹੁਣ JP ਮਾਰਗਨ ਚੇਜ਼ ਬੈਂਕ ਬਣ ਕੇ ਅੱਜ ਤੋਂ ਉਹ ਖੁੱਲਣਗੇ ਤੇ ਰੈਗੂਲੇਟਰਸ ਨੇ ਕੰਟਰੋਲ ਤੇ ਇਮੀਡੀਏਟਲੀ ਇਸ ਵਾਲ ਸਟਰੀਟ ਦੀ ਵੱਡੀ ਬੈਂਕ JP ਮਾਰਗਨ ਚੇਜ਼ ਬੈਂਕ ਨੂੰ ਇਹ ਦੇ ਦਿੱਤਾ ਆ। ਮਿਸਟਰ ਡਾਇਮੰਡ ਨੇ ਤਾਂ ਇਹੀ ਕਿਹਾ ਵੀ ਕ੍ਰਾਈਸਿਸ ਇਜ਼ ਓਵਰ। $20 ਬਿਲੀਅਨ ਤੋਂ ਵੱਧ ਦੀ ਇਸ ਦੀ ਵਰਥ ਸੀਗੀ ਮਾਰਚ ਮਹੀਨੇ ਦੇ ਵਿੱਚ, ਤੇ ਹੁਣ $10.6 ਬਿਲੀਅਨ ਦੇ ਵਿੱਚ ਵਿਕ ਕੇ
ਚੇਜ਼ ਨੇ ਜਿਹੜਾ ਉਹ ਸਭ ਕੁਝ ਖਰੀਦ ਲਿਆ ਹੈਗਾ ਆ। ਜੀ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਿਹੜਾ ਉਹ ਜਾਰੀ ਰਹੇਗਾ। ਸਾਬਕਾ ਐਪਲ ਦੇ EMPLOYEE ਨੇ ਕਿੱਡੀ ਤਗੜੀ ਫਰਾਡ ਦੀ ਸਕੀਮ ਜਿਹੜੀ ਉਹ ਲਾਈ ਸੀ, ਉਹ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਆਪਾਂ ਕਰਦੇ ਹਾਂ। ਯੂਕਰੇਨ ਤੇ ਰੂਸ ਦੇ ਵਿੱਚ ਜਿਹੜੀ ਯੁੱਧ ਚੱਲ ਰਹੀ ਉਸ ਦੇ ਵਿੱਚ ਤਾਜ਼ਾ ਸਥਿਤੀਆਂ ਕਿੱਦਾਂ ਦੀਆਂ ਬਣੀਆਂ ਆ, ਉਸ ਨੂੰ ਲੈ ਕੇ ਜੀਨ ਕੈਰਲ ਜਿਸ ਨੇ ਟੈਸਟੀਮੋਨੀ ਦਿੱਤੀ ਸਾਬਕਾ ਰਾਸ਼ਟਰਪਤੀ ਦੇ ਉਲਟ, ਉਸ ਟ੍ਰਾਇਲ ਨੂੰ ਲੈ ਕੇ ਕੀ ਅਪਡੇਟਸ ਆ ਉਹਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਾਂਗੇ। ਜੀ ਇਸੇ ਤਰ੍ਹਾਂ ਅਮਰੀਕਨ 에ਅਰਲਾਈਨ ਦੇ ਪਾਇਲਟ ਸਟ੍ਰਾਈਕ ਤੇ ਜਾ ਰਹੇ ਆ, ਉਹ ਵੀ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਹੈ। ਸੁਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ ਹਰਜੋਤ ਸਿੰਘ ਜੀ, ਕਈ ਬੰਦੇ ਬੜੇ ਜੁਗਾੜੀ ਹੁੰਦੇ ਆ ਤੇ ਕਈ ਜਿਹੜੇ ਆ ਉਸ ਜੁਗਾੜ ਦੇ ਨਾਂ ਦੇ ਵਿੱਚ ਕਹਿ ਲਓ ਵੀ ਧੋਖਾ ਜਿਹੜਾ ਉਹ ਕਰ ਜਾਂਦੇ ਆ। ਭਾਰਤੀ ਮੂਲ ਦਾ ਇੱਕ ਇੰਜੀਨੀਅਰ ਜਿਹੜਾ ਬੰਦਾ ਸੀਗਾ, ਵੈਂਡਰ ਸੀਗਾ ਐਪਲ ਕੰਪਨੀ ਦੇ ਲਈ, ਧਰਿੰਦਰਾ ਪ੍ਰਸਾਦ, ਉਸਨੇ ਐਪਲ ਨੂੰ ਕਹਿੰਦੇ ਕਈ ਸਾਲਾਂ ਤੱਕ ਚੂਨਾ ਲਾਉਂਦਾ ਰਿਹਾ ਤੇ ਕੁੱਲ ਮਿਲਾ ਕੇ ਤਕਰੀਬਨ 17-18 ਮਿਲੀਅਨ ਡਾਲਰ ਦਾ ਉਸਨੇ ਫਰਾਡ ਦੀ ਸਕੀਮ ਖੇਡੀ ਤੇ ਉਸਨੂੰ ਚੂਨਾ ਲਾ ਗਏ ਐਪਲ ਵਾਲਿਆਂ ਨੂੰ। ਇਹ ਸਾਬਕਾ ਐਪਲ ਦਾ EMPLOYE, ਇਸ ਨੂੰ ਹੁਣ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਆ, 3 ਸਾਲ ਦੀ ਸਜ਼ਾ ਹੋਵੇਗੀ। ਤੇ ਨਾਲ ਦੇ ਨਾਲ ਅਦਾਲਤ ਨੇ, ਜੱਜ ਸਾਹਿਬਾਨ ਨੇ ਕਿਹਾ ਵੀ ਭਾਈ ਜਿੰਨਾ ਤੂੰ ਐਪਲ ਤੋਂ ਚੋਰੀ ਕੀਤਾ ਹੈ ਉਹ ਤੈਨੂੰ ਸਾਰੇ ਦਾ ਸਾਰਾ ਵਾਪਸ ਵੀ ਦੇਣਾ ਪੈਣਾ ਆ। ਫੈਡਰਲ ਕੋਰਟ ਦੇ ਵਿੱਚ ਇਹ ਸੁਣਵਾਈ ਚੱਲ ਰਹੀ ਸੀ। ਇਸਨੇ ਕਨਸਪੀਰੇਸੀ ਟੂ ਕਮਿਟ ਮੇਲ ਵਾਇਰ ਫਰਾਡ, ਚਾਰਜ ਆਫ ਕਨਸਪੀਰੇਸੀ ਟੂ ਡੀਫਰਾਡ US ਸਟੇਟ, ਇਹਦੇ ਵਿੱਚ ਆਪਣੇ ਆਪ ਨੂੰ ਦੋਸ਼ੀ ਕਬੂਲ ਕੀਤਾ। ਸੈਨ ਹੋਜ਼ੇ ਦੇ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਧਰਿੰਦਰਾ ਪ੍ਰਸਾਦ ਨੂੰ ਜਿਹੜੇ ਮਿਲੀਅਨਸ ਆਫ ਡਾਲਰ ਦੇ ਐਸੈਟਸ ਆ ਉਹ ਬਣਾਏ, ਉਸ ਨੂੰ ਫੋਰਫਿਟ ਕਰਨ ਦੇ ਲਈ ਆਖਿਆ ਤੇ ਜਿਹੜਾ ਰੈਸਟੀਟਿਊਸ਼ਨ ਆ ਉਹ 17 ਮਿਲੀਅਨ ਡਾਲਰ ਤੋਂ ਵੱਧ ਦਾ ਜਿਹੜਾ ਬਣਦਾ ਐਪਲ ਨੂੰ ਉਹ ਵਾਪਸ ਦੇਣਾ ਆ। ਤੇ IRS ਨੂੰ ਜਿਹੜਾ ਨੇ ਟੈਕਸ ਦੇ ਵਿੱਚ ਚੂਨਾ ਲਾਇਆ, 1.8 ਮਿਲੀਅਨ ਡਾਲਰ ਉਹਨਾਂ ਨੂੰ ਦੇਣ ਨੂੰ ਆਖਿਆ ਆ। ਪ੍ਰਸਾਦ ਸਾਹਿਬ ਨੇ ਕਹਿੰਦੇ ਵੀ 2008 ਦੇ ਵਿੱਚ ਐਪਲ ਕੰਪਨੀ ਨੂੰ ਜੁਆਇਨ ਕੀਤਾ ਸੀ ਤੇ 2011 ਤੋਂ ਲੈ ਕੇ 2018 ਤੱਕ US ਦੇ ਅਟਾਰਨੀ ਆਫਿਸ ਜੋ ਨਾਰਦਰਨ ਡਿਸਟ੍ਰਿਕਟ ਆਫ ਕੈਲੀਫੋਰਨੀਆ, ਉਹਨਾਂ ਦੇ ਮੁਤਾਬਕ 2 ਵੈਂਡਰਸ ਦੇ ਨਾਲ ਜਿਹੜਾ ਰਲ ਕੇ ਕਿਕਬੈਕਸ ਲਏ, ਜਿੱਦਾਂ ਆਪਾਂ ਕਹਿੰਦੇ ਅੰਡਰ ਦੀ ਟੇਬਲ ਪੈਸੇ ਲੈ ਲਏ। ਇੰਡੀਆ ਵਾਲੀ ਆਦਤ ਨਹੀਂ ਗਈ ਜੀ। ਤੇ ਪਾਰਟਸ ਚੋਰੀ ਕਰਦਾ ਰਿਹਾ, ਇਨਵਾਇਸਸ ਦੇ ਵਿੱਚ ਪੈਸੇ ਵਧਾ ਕੇ ਉਹਨਾਂ ਦੀ ਪ੍ਰਾਈਸ ਨੂੰ ਇਨਫਲੇਟ ਕੀਤਾ, ਜਿਹਦੇ ਕਰਕੇ ਐਪਲ ਨੂੰ ਜਿਹੜਾ ਬਾਅਦ ਦੇ ਵਿੱਚ ਕਾਫੀ ਨੁਕਸਾਨ ਸਹਿਣਾ ਪਿਆ। ਤੇ ਗਵਰਨਮੈਂਟ ਨੇ ਉਹਦੀ ਆਲਰੇਡੀ 5.5 ਮਿਲੀਅਨ ਡਾਲਰ ਦੀ ਜਿਹੜੀ ਐਸੈਟਸ ਆ ਪ੍ਰਸਾਦ ਦੀ, ਉਹ ਆਲਰੇਡੀ ਆਪਣੇ ਕਬਜ਼ੇ 'ਚ ਲੈ ਲਈ ਹੈਗੀ ਆ। ਤੇ ਜੱਜ ਨੇ ਕਿਹਾ ਵੀ 8.1 ਮਿਲੀਅਨ ਡਾਲਰ ਇਹਨੂੰ ਹੋਰ ਦੇਣਾ ਪਊਗਾ ਔਨ ਟੌਪ ਆਫ 17.4 ਮਿਲੀਅਨ ਡਾਲਰ ਜਿਹੜਾ ਉਹਨੂੰ ਐਪਲ ਨੂੰ ਦੇਣਾ ਹੈਗਾ ਆ। ਸੋ ਜੱਜ ਨੇ 8.1 ਮਿਲੀਅਨ ਕਿਹਾ ਵੀ ਉਹਦੀ ਜਿਹੜੀ ਹੋਰ ਪ੍ਰਾਪਰਟੀ ਆ ਉਹਨੂੰ ਫੋਰਫੀਚਰ ਕਰ ਲਓ, 17.4 ਮਿਲੀਅਨ ਉਹ ਦੇਣਾ ਪੈਣਾ ਆ। ਤੇ 1.9 ਬਿਲੀਅਨ ਡਾਲਰ ਇੰਟਰਨਲ ਰੈਵਨਿਊ ਸਰਵਿਸ ਨੂੰ ਦੇਣਾ ਪੈਣਾ ਆ, ਕਿਉਂਕਿ ਟੈਕਸ ਵੀ ਨਹੀਂ ਦਿੱਤਾ ਜਿਹੜੀ ਇਹ ਸਾਰੀ ਚੋਰੀ ਕੀਤੀ ਸੀਗੀ। ਤੇ 3 ਸਾਲ ਸੁਪਰਵਾਈਜ਼ਡ ਜਿਹੜਾ ਆ ਜੇਲ੍ਹ ਇੱਕ ਤਰ੍ਹਾਂ ਦੇ ਨਾਲ ਆ, ਜਿਹੜਾ ਹਾਊਸ ਅਰੈਸਟ ਹੁੰਦਾ ਮੇਰੇ ਹਿਸਾਬ ਨਾਲ, ਉਹਦੇ ਵਿੱਚ ਉਹਨੂੰ ਰੱਖਿਆ ਜਾਊਗਾ। ਇਹਦੇ ਨਾਲ 2 ਕਨਸਪੀਰੇਟਰ ਸੀਗੇ ਹੋਰ ਇਹਦੇ ਸਾਜ਼ਿਸ਼ਘਾੜੇ, ਰੋਬਰਟ ਗੈਰੀ ਹੈਂਸਨ ਤੇ ਡੌਨ M ਬੇਕਰ।
ਇਹਨਾਂ ਨੇ ਵੀ ਜਿਹੜਾ ਵੈਂਡਰ ਕੰਪਨੀਜ਼ ਦੇ ਤੌਰ ਦੇ ਉੱਤੇ ਆਪਰੇਟ ਕਰਦੇ ਰਹੇ, ਬਿਜ਼ਨਸ ਐਪਲ ਦੇ ਨਾਲ ਕਰ ਰਹੇ ਸੀ ਤੇ ਇਸ ਕ੍ਰਾਈਮ ਦੇ ਵਿੱਚ ਆਪਣੀ ਇਨਵੋਲਵਮੈਂਟ ਆ ਉਸ ਨੂੰ ਮੰਨਿਆ ਹੈਗਾ ਆ। ਸੋ ਮੇ ਮਦਰਬੋਰਡਸ ਆ ਉਹ ਸ਼ਿਪ ਕਰਦਾ ਸੀਗਾ ਪ੍ਰਸ਼ਾਦ ਐਪਲ ਤੋਂ, ਜਿਹੜਾ ਬਿਲੋਂਗ ਕਰਦੇ ਸੀਗੇ। ਬੇਕਰ ਦੀ ਜਿਹੜੀ ਕੰਪਨੀ ਆ ਉਹਨਾਂ ਨੇ ਔਰੇਂਜ ਕਾਊਂਟੀ 'ਚ ਖੋਲ੍ਹੀ ਸੀਗੀ। ਉੱਥੇ ਕੀ ਕਰਦੇ ਸੀ ਵੀ ਇਸ ਕੰਪਨੀ ਦੇ ਮਦਰਬੋਰਡ ਤੋਂ ਜਿਹੜੇ ਕੰਪੋਨੈਂਟਸ ਆ ਉਹਨਾਂ ਨੂੰ ਹਾਰਵੈਸਟ ਕਰਦੇ ਸੀ, ਕੱਢ ਲੈਂਦੇ ਸੀਗੇ। ਪ੍ਰਸ਼ਾਦ ਫਿਰ ਐਪਲ ਨੂੰ ਉਹੀ ਜਿਹੜੇ ਲਾਏ ਹੋਏ ਕੰਪੋਨੈਂਟ ਆ ਉਹੀ ਮੁੜ ਕੇ ਜਿਹੜਾ ਉਹ ਵੇਚੀ ਜਾਂਦਾ ਸੀ। ਜਿਸकी ਟੋਪੀ ਉਸਕੇ ਸਿਰ ਲਾਉਣ ਦੀ ਧਿਰਿੰਦਰ ਪ੍ਰਸ਼ਾਦ ਨੇ ਪੂਰੀ ਕੋਸ਼ਿਸ਼ ਕੀਤੀ ਤੇ ਹੁਣ 3 ਸਾਲ ਦੀ ਚਾਹੇ ਸੁਪਰਵਾਈਜ਼ਡ ਜੇਲ੍ਹ ਆ, ਮੰਨਿਆ ਆ, ਪਰ ਇੰਨੇ ਮਿਲੀਅਨਸ ਆਫ ਡਾਲਰ ਦੇਣ ਨੂੰ ਆਖਿਆ ਆ। ਹੁਣ ਇਹ ਤਾਂ ਕਹੂਗਾ ਵੀ ਮੈਂ ਤਾਂ ਭਾਈ ਬੈਂਕਰਪਟ ਆ, ਵੀ ਮੇਰੇ ਕੋਲ ਤਾਂ ਕੁਛ ਵੀ ਜਿਹੜਾ ਉਹ ਨਹੀਂ ਹੋਊਗਾ। ਤੇ ਇਹ ਹੁਣ ਦੇਖੋ ਅੱਗੇ ਕੀ ਇਸ ਦੇ ਵਿੱਚ ਬਣਦਾ ਆ। ਤੇ ਚੰਗਾ ਰਗੜਾ ਜਿਹੜਾ ਹਰਜੋਤ ਸਿੰਘ ਜੀ ਲਾ ਗਿਆ, ਉਹਨਾਂ ਦਾ ਹੀ ਸਮਾਨ ਉਹਨਾਂ ਨੂੰ ਹੀ ਜਿਹੜਾ ਉਹ ਵੇਚੀ ਜਾਂਦਾ ਸੀ। ਐਡੀ ਸਕੀਮ ਜਿਹੜੇ ਇੰਨੇ ਸਾਲ ਤੱਕ ਚਲਾਈ ਰੱਖੀ। ਇਹ ਅਕਸਰ ਆਪਾਂ ਦੇਖਦੇ ਹਾਂ, ਬਹੁਤ ਸਾਰੇ ਲੋਕ ਸੋਚਦੇ ਆ ਵੀ ਮੈਂ ਤਾਂ ਫੜਿਆ ਨਹੀਂ ਜਾਂਦਾ, ਜੀ ਵੀ ਮੈਂ ਤਾਂ ਪੁੱਠਾ ਕੰਮ ਕਰਦਾ ਵੀ ਆ ਤੇ ਮੈਂ ਤਾਂ ਫੜਿਆ ਨਹੀਂ ਜਾਂਦਾ, ਜਾਂ ਉਹ ਕਰਦਾ ਆ ਉਹਨੇ ਇਦਾਂ ਕੀਤਾ ਸੀਗਾ ਉਹ ਤਾਂ ਫੜਿਆ ਨਹੀਂ ਜਾਂਦਾ, ਵੀ ਆਪਾਂ ਵੀ ਕਰ ਲਈਏ। ਭਾਈ ਇਵੈਂਚੁਅਲੀ ਨਤੀਜਾ ਆ ਹੁੰਦਾ ਆ। ਇਹ ਲੱਗਦੇ ਤਾਂ ਭਾਵੇਂ ਕਈ ਸਾਲ ਆ, ਪਰ ਅੜਿੱਕੇ ਕਦੀ ਨਾ ਕਦੀ ਜਿਹੜੇ ਕਾਨੂੰਨ ਦੇ ਹੱਥੇ ਜਿਹੜੇ ਉਹ ਲੱਗ ਜਾਂਦੇ ਆ। ਤੇ ਫਿਰ ਜਿਹੜੇ ਬਾਗਾਂ ਨੂੰ ਲੱਗੇ ਆ ਨਾ ਤੁਹਾਡੇ ਸੇਬ ਤੇ ਸੰਤਰੇ ਤੇ ਸਾਰਾ ਕੁਝ, ਤੁਸੀਂ ਸੋਚਦੇ ਆ ਵੀ ਮਾਲਾ ਮਾਲ ਹੋ ਜਾਣਾ ਆ, ਉਹ ਨਾਲ ਦੇ ਨਾਲ ਹੀ ਸਾਰੇ ਦੇ ਸਾਰੇ ਰੁੱਖ ਪੱਟ ਹੋ ਜਾਂਦੇ ਆ। ਸੋ ਇਦਾਂ ਦੇ ਕੰਮ ਤੋਂ ਪਹਿਲਾਂ ਹੀ ਪਰਹੇਜ਼ ਕਰਨਾ ਚਾਹੀਦਾ ਹੈ। ਜੀ ਬ੍ਰੇਕ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਸੀ ਫੈਡਰਲ ਰਿਜ਼ਰਵ ਬੋਰਡ ਦਾ ਇੰਟਰਸਟ ਰੇਟ ਨੂੰ ਲੈ ਕੇ। 10ਵੀਂ ਵਾਰੀ ਫੈਡਰਲ ਰਿਜ਼ਰਵ ਬੋਰਡ ਇਸ ਬੁੱਧਵਾਰ ਨੂੰ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਇਨਕਰੀਜ਼ ਕਰਨ ਜਾ ਰਿਹਾ। ਬੜੇ ਸ਼ਾਰਟ ਟਾਈਮ ਦੇ ਵਿੱਚ 10 ਵਾਰੀ ਇਨਕਰੀਜ਼ ਕੀਤਾ। ਸੋ ਇਸ ਇਨਕਰੀਜ਼ ਦਾ ਜਿਹੜਾ ਫਰਕ ਆ ਉਹ ਜਿਹੜੇ ਇਕੋਨੋਮਿਸਟ ਜਾਂ ਵਾਲ ਸਟਰੀਟ ਦੇ ਟ੍ਰੇਡਰਸ ਆ ਉਹਨਾਂ ਦੇ ਉੱਤੇ ਬੜਾ ਅਸਰ ਨਹੀਂ ਪੈਣਾ, ਪਰ ਅਸਰ ਉਸ ਗੱਲ ਦਾ ਪੈਣਾ ਜਦੋਂ ਕੁਆਟਰ ਬੇਸਿਸ ਪੁਆਇੰਟ ਇਨਕਰੀਜ਼ ਕਰਕੇ ਉਹ ਤੋਂ ਬਾਅਦ ਜਿਹੜੇ ਸਾਡੇ ਫੈਡਰਲ ਰਿਜ਼ਰਵ ਬੋਰਡ ਦੇ ਚੇਅਰਮੈਨ ਜਰੋਮੀ ਪਾਵਲ ਆ ਉਹ ਕੀ ਸਿਗਨਲ ਦਿੰਦੇ ਆ, ਕੀ ਸਟੇਟਮੈਂਟ ਦਿੰਦੇ ਆ ਨਿਊਜ਼ ਕਾਨਫਰੰਸ ਦੇ ਵਿੱਚ ਵੀ ਇਸ ਤੋਂ ਅੱਗੇ ਕੀ ਹੋਊਗਾ, ਵੀ ਆਪਾਂ ਇੰਟਰਸਟ ਰੇਟ ਹੋਰ ਵਧਾਵਾਂਗੇ ਜਾਂ ਆਪਾਂ ਇੰਟਰਸਟ ਰੇਟ ਹੁਣ ਨਹੀਂ ਵਧਾਵਾਂਗੇ। ਉਹਦਾ ਜਿਹੜਾ ਅਸਰ ਆ ਫੇਰ ਵਾਲ ਸਟਰੀਟ ਜਰਨਲ ਤਾਂ ਹੋਰ ਇਕੋਨੋਮਿਸਟ ਆ ਉਹਨਾਂ ਦੇ ਉੱਤੇ ਹੋਊਗਾ। ਜੋ ਇਕੋਨੋਮਿਸਟ ਆ ਉਹ ਕਹਿੰਦੇ ਆ ਵੀ ਫੈਡਰਲ ਰਿਜ਼ਰਵ ਬੋਰਡ ਥੋੜਾ ਬਹੁਤਾ ਹਿੰਟ ਕਰ ਸਕਦਾ ਵੀ ਕੀ ਕਰੂਗਾ, ਇਨਕਰੀਜ਼ ਕਰੂਗਾ ਕਿ ਨਹੀਂ। ਪਰ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਸੀ ਵੀ ਅਸੀਂ ਤਾਂ ਇਨਫਲੇਸ਼ਨ 2% ਤੇ ਲੈ ਆਣੀ ਆ, ਤਾਂ ਇਨਫਲੇਸ਼ਨ ਤਾਂ ਹਜੇ ਵੀ 5% 6% ਦੇ ਲਾਗੇ ਛਾਗੇ ਘੁੰਮਦੀ ਫਿਰਦੀ ਆ। ਸੋ ਉਹਨਾਂ ਨੂੰ ਇੰਟਰਸਟ ਰੇਟ ਤਾਂ ਵਧਾਉਣਾ ਹੀ ਪਊਗਾ। ਪਰ ਦੂਸਰੇ ਪਾਸੇ ਜਿਹੜੀਆਂ 3 ਬੈਂਕਾਂ ਹੁਣ ਫੇਲ ਹੋ ਗਈਆਂ ਉਹ ਵੀ ਇੱਕ ਬਹੁਤ ਵੱਡੀ ਜਿਹੜੀ ਸਿਰਦਰਦੀ ਆ ਫੈਡਰਲ ਰਿਜ਼ਰਵ ਬੋਰਡ ਲਈ ਤਾਂ ਬਣਨੀ ਆ, ਵਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਬਹੁਤ ਵੱਡੀ ਬਣੀ ਹੋਈ ਹੈਗੀ ਆ। ਸੋ ਇਹ ਸਾਰੇ ਕਾਸੇ ਨੂੰ ਦੇਖ ਕੇ ਹੁਣ ਜਿਹੜੀ ਫੈਡਰਲ ਰਿਜ਼ਰਵ ਬੋਰਡ ਜਰੋਮੀ ਪਾਵਲ ਦੀ ਬੁੱਧਵਾਰ ਨੂੰ ਸਟੇਟਮੈਂਟ ਆਊਗੀ ਉਹ ਤੋਂ ਪਤਾ ਚੱਲੂਗਾ ਕਿ ਜਿਹੜੀ ਇਕੋਨਮੀ ਆ ਕਿੱਦਾਂ ਅੱਗੇ ਜਾਊਗੀ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਸਾਬਕਾ ਰਾਸ਼ਟਰਪਤੀ ਟਰੰਪ ਹੁਣਾਂ ਦੇ ਉੱਤੇ ਇੱਕ ਐਲੀ ਮੈਗਜ਼ੀਨ ਦੀ ਉਸ ਟਾਈਮ ਦੇ ਉੱਤੇ ਪੱਤਰਕਾਰ ਜੀਨ ਕੈਰਲ ਜਿਹੜੀ ਆ ਉਸਨੇ ਦੋਸ਼ ਲਾਏ ਸੀ ਕਥਿਤ ਤੌਰ ਦੇ ਉੱਤੇ ਵੀ ਟਰੰਪ ਹੁਣਾਂ ਨੇ ਉਹਨਾਂ ਦੇ ਨਾਲ ਬਲਾਤਕਾਰ ਕੀਤਾ ਆ ਤੇ ਨਾਲ ਹੀ ਡੈਫੇਮੇਸ਼ਨ ਦੇ ਕੇਸ ਵੀ ਪਾਇਆ ਹੋਇਆ ਆ। ਜਿਹੜੇ ਟਰੰਪ ਹੁਣਾਂ ਦੇ ਲਾਇਰਸ ਉਹਨਾਂ ਦੇ ਦੁਆਰਾ ਇਸ ਕੇਸ ਵਿੱਚ ਮਿਸ ਟ੍ਰਾਇਲ ਦੀ ਮੰਗ ਜਿਹੜੀ ਉਹ ਕੀਤੀ ਗਈ ਸੀ। ਮਿਸ ਟ੍ਰਾਇਲ ਦਾ ਮਤਲਬ ਵੀ ਕੋਈ ਨਾ ਕੋਈ ਪ੍ਰੋਸੀਡਿੰਗਸ ਦੇ ਵਿੱਚ ਕਮੀ ਜਾਂ ਐਰਰ, ਗਲਤੀ ਜਿਹੜੀ ਹੋਈ ਆ, ਇਸ ਲਈ ਟ੍ਰਾਇਲ ਆ ਉਸ ਨੂੰ ਮੰਨਿਆ ਨਾ ਜਾਵੇ। ਪਰ ਜੱਜ ਨੇ ਮਿਸ ਟ੍ਰਾਇਲ ਦੀ ਉਹਨਾਂ ਦੀ ਦਰਖਾਸਤ ਆ ਉਸ ਨੂੰ ਡਿਨਾਈ ਕਰ ਦਿੱਤਾ, ਰੱਦ ਕਰ ਦਿੱਤਾ। ਟਰੰਪ ਹੁਣਾਂ ਦੇ ਜਿਹੜੇ ਲਾਇਰ ਆ ਇਸ ਮਾਮਲੇ ਦੇ ਵਿੱਚ ਜੋ ਟੋਕਾਪੀਨਾ ਉਹ ਕਹਿੰਦੇ ਵੀ ਅੱਜ ਕ੍ਰਾਸ ਐਗਜ਼ਾਮਿਨ ਕਰਨਗੇ ਜੀਨ ਕੈਰਲ ਨੂੰ ਦੂਜੇ ਦਿਨ ਦੇ ਲਈ, ਇਹ ਦਿਖਾਉਣ ਦੇ ਲਈ ਜੂਰਰਸ ਨੂੰ ਵੀ ਇਸ ਦੇ ਦੁਆਰਾ ਜਿਹੜੀਆਂ ਗੱਲਾਂ ਕਹੀਆਂ ਗਈਆਂ ਆ ਇਸ ਦੇ ਵਿੱਚ ਕਹਿ ਲਓ ਵੀ ਲੈ ਨਹੀਂ ਹੈਗੀ, ਇਨਕਨਸਿਸਟੈਂਸੀਜ਼ ਹੈਗੀਆਂ ਆ। ਜੀਨ ਕੈਰਲ ਬਾਰ-ਬਾਰ ਇਹ ਕਹਿ ਰਹੀ ਆ ਵੀ ਮੇਰੇ ਨਾਲ 1995 ਦੇ ਅਖੀਰ ਜਾਂ 1996 ਦੀ ਸ਼ੁਰੂਆਤ ਦੇ ਵਿੱਚ ਜਿਹੜਾ ਬਰਗਡੋਰਫ ਗੁੱਡਮੈਨ ਡਿਪਾਰਟਮੈਂਟ ਸਟੋਰ ਡਰੈਸਿੰਗ ਰੂਮ ਦੇ ਵਿੱਚ ਟਰੰਪ ਹੁਣਾਂ ਨੇ ਰੇਪ ਜਿਹੜਾ ਉਹ ਕਥਿਤ ਤੌਰ ਦੇ ਉੱਤੇ ਕੀਤਾ ਆ। ਕੁਛ ਚਿਰ ਬਾਅਦ ਰੀਸੈਂਟਲੀ ਅਕਤੂਬਰ ਦੇ ਵਿੱਚ ਫਿਰ ਟਰੰਪ ਹੁਣਾਂ ਨੇ ਆਪਣੇ ਜਿਹੜਾ ਸੋਸ਼ਲ ਮੀਡੀਆ
ਬਣਾਇਆ ਟਰੁੱਥ ਸੋਸ਼ਲ, ਉਸ ਦੇ ਵਿੱਚ ਇਸ ਬੀਬੀ ਨੂੰ ਕਾਲਮਿਸਟ ਜਿਹੜੀ ਸੀਗੀ ਕੰਪਲੀਟ ਕੌਨ ਜੌਬ ਹੋਕਸ ਐਂਡ ਲਾਈ ਕਰਕੇ ਕਿਹਾ, ਸੋ ਉਸ ਮਾਮਲੇ 'ਚ ਇਸਨੇ ਡੈਫੇਮੇਸ਼ਨ ਵੀ ਕੀਤੀ ਆ। ਮੈਨਹੈਟਨ ਦੇ ਫੈਡਰਲ ਕੋਰਟ ਦੇ ਵਿੱਚ 25 ਅਪ੍ਰੈਲ ਤੋਂ ਇਹ ਟਰਾਇਲ ਚਾਲੂ ਆ, ਚੌਥੇ ਦਿਨ ਦੇ ਵਿੱਚ ਆਪਣਾ ਪਹੁੰਚ ਗਿਆ ਸੀਗਾ। 18 ਪੇਜਾਂ ਦਾ ਜਿਹੜਾ ਲੈਟਰ ਆ ਮਿਸ ਟਰਾਇਲ ਦੇ ਲਈ ਇਹਨਾਂ ਦੇ ਟਰੰਪ ਹੋਣਾ ਦੇ ਲਾਇਰ ਨੇ ਘੱਲਿਆ ਸੀਗਾ, ਜਿਸ ਨੂੰ ਡਿਸਟ੍ਰਿਕਟ ਜੱਜ ਲੂਇਸ ਕੈਪਲਨ ਆ ਉਹਨਾਂ ਨੇ ਰੱਦ ਜਿਹੜਾ ਆ ਉਹ ਕਰ ਦਿੱਤਾ ਸੀਗਾ। ਸੋ ਹੁਣ ਦੇਖੋ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੁੰਦਾ ਆ। ਆਪਣਾ ਇਸ ਨੇ ਟੈਸਟੀਮੋਨੀ ਆ ਉਹ 1-2 ਦਿਨ ਦੇ ਲਈ ਦਿੱਤੀ ਆ ਜੀਨ ਕੈਰਲ ਨੇ ਵੀ ਇਦਾਂ ਉਸ ਦੇ ਨਾਲ ਹੋਈਆਂ ਆ, ਤੇ ਹੁਣ ਉਸੇ ਹੀ ਚੀਜ਼ਾਂ ਦੇ ਵਿੱਚ ਇਨਕਨਸਿਸਟੈਂਸੀਜ਼ ਕੱਢਣ ਦੇ ਲਈ ਟਰੰਪ ਦੇ ਜਿਹੜੇ ਲਾਇਰ ਆ ਉਹਨਾਂ ਨੂੰ ਸਵਾਲ ਜਵਾਬ ਕਰਨਗੇ। ਟਰੰਪ ਹੁਣੀ ਇਸ ਟਾਈਮ ਕਹਿ ਸਕਦੇ ਵੀ ਲੀਡ ਕਰ ਰਹੇ ਆ ਰਿਪਬਲਿਕਨ ਫੀਲਡ ਨੂੰ 2024 ਪ੍ਰੈਜ਼ੀਡੈਂਸ਼ੀਅਲ ਰੇਸ ਦੇ ਲਈ। ਜੀ, ਅਗਲੀ ਖਬਰ ਵੱਲ ਚਲੀਏ। ਸੈਂਟੀਆਗੋ ਪੈਨਾ, ਇਹ ਪੈਰਾਗੁਏ ਦੀ ਜਿਹੜੀ ਇਲੈਕਸ਼ਨ ਹੋਈ ਆ, ਬੜੀ ਸਖਤ ਇਲੈਕਸ਼ਨ ਸੀ, ਉਹਦੇ ਵਿੱਚ ਉਹ ਜਿੱਤ ਗਏ ਹੈਗੇ ਆ। ਪੈਨਾ ਦਾ ਜਿਹੜਾ ਕੰਜ਼ਰਵੇਟਿਵ ਕੋਲੋਰਾਡੋ ਪਾਰਟੀ ਆ, ਉਹ ਟਫ ਚੈਲੰਜ ਇਸ ਟਾਈਮ ਦੇ ਉੱਤੇ ਫੇਸ ਕਰ ਰਹੀ ਸੀ, ਪਰ ਉਹ ਜਿੱਤਣ ਦੇ ਵਿੱਚ ਕਾਮਯਾਬ ਹੋ ਗਿਆ। 44 ਸਾਲਾਂ ਦੇ ਇਕੋਨੋਮਿਸਟ ਤੇ ਫਾਈਨੈਂਸ ਮਿਨਿਸਟਰ ਰਹਿ ਚੁੱਕੇ ਆ। 42.7% ਵੋਟਾਂ ਜਿਹੜੀਆਂ ਆ ਉਹਨਾਂ ਨੂੰ ਪਈਆਂ ਹੈਗੀਆਂ। 15 ਪੁਆਇੰਟ ਦੀ ਲੀਡ ਸੀ। ਉਹਨਾਂ ਦੇ ਜਿਹੜੇ ਲੈਫਟ ਰਾਈਵਲ ਹੈਗੇ ਇਫਰੈਨ ਅਲੈਗਰਿਮ, 60 ਸਾਲਾਂ ਦੇ ਲਾਇਰ ਸੀ ਉਹ, ਤੇ 4.8 ਮਿਲੀਅਨ ਸਾਊਥ ਅਮਰੀਕਨ ਕੰਟਰੀ ਦੇ ਜਿਹੜੇ ਟੋਟਲ ਪੋਪੂਲੇਸ਼ਨ ਆ 7.5 ਮਿਲੀਅਨ, ਉਹਦੇ ਵਿੱਚ ਵੋਟਰ ਐਲੀਜੀਬਲ ਸੀ। ਬੜੀ ਛੋਟੀ ਮੁਲਕ ਹੈਗਾ ਆ, 7.5 ਮਿਲੀਅਨ ਲੋਕਾਂ ਦਾ। ਤੇ ਪਰ ਇਹ ਜਿਹੜਾ ਚਾਈਨਾ ਨੂੰ ਲੈ ਕੇ ਜੇ ਦੇਖਿਆ ਜਾਵੇ, ਤਾਈਵਾਨ ਨੂੰ ਜਿਹੜਾ ਇਹ ਰਿਕੋਗਨਾਈਜ਼ ਕਰਦਾ ਹੈਗਾ ਵੀ ਉਹ ਇੱਕ ਤਰ੍ਹਾਂ ਦੇ ਨਾਲ ਇੰਡੀਪੈਂਡੈਂਟ ਕੰਟਰੀ ਹੋਣੀ ਚਾਹੀਦੀ ਆ। ਜੀ, ਅਗਲੀ ਗੱਲ ਕਰੀਏ ਯੂਕਰੇਨ ਦੇ ਵਾਰ ਦੇ ਨਾਲ ਜਿਹੜੀ ਸੰਬੰਧਿਤ ਅਪਡੇਟਸ ਜਿਹੜੀਆਂ ਆ ਰਹੀਆਂ ਆ। ਰੂਸ ਨੇ ਕਹਿੰਦੇ ਵੀ ਦੂਸਰਾ ਪ੍ਰੀ ਡਾਨ ਮਿਜ਼ਾਈਲ ਅਟੈਕ 3 ਦਿਨਾਂ ਦੇ ਵਿੱਚ ਰੂਸ ਉੱਤੇ ਤਾਬੜਤੋੜ ਹਮਲਾ ਜਿਹੜਾ ਉਹ ਕਰ ਦਿੱਤਾ ਆ। ਪਾਵਲੋ ਹਰਾਡ ਲੌਜਿਸਟਿਕ ਹੱਬ ਜਿਹੜਾ ਆ ਇਹ ਡਨਿਪਰੋ ਦੇ ਸ਼ਹਿਰ ਦੇ ਨਜ਼ਦੀਕ, ਉੱਥੇ ਰੂਸ ਦੇ ਦੁਆਰਾ ਇਹ ਹਮਲੇ ਕੀਤੇ ਗਏ ਆ। ਕਹਿੰਦੇ ਵੀ ਉਸ ਪਹਿਲੀ ਸਟ੍ਰਾਈਕ ਦੇ ਕਰਕੇ ਅੱਗ ਜਿਹੜੀ ਉਹ ਲੱਗੀ, ਜਿਸ ਕਰਕੇ ਦਰਜਨਾਂ ਘਰ ਨੁਕਸਾਨੇ ਗਏ, 34 ਲੋਕ ਜ਼ਖਮੀ ਹੋਏ ਸੀ। ਉਸ ਤੋਂ ਘੰਟਿਆਂ ਹੀ ਬਾਅਦ ਪੂਰੇ ਮੁਲਕ ਦੇ ਵਿੱਚ ਜਿਹੜੇ 에ਅਰ ਰੇਡ ਅਲਰਟ ਆ ਉਹ ਚਲਾਏ ਗਏ। ਕੈਪੀਟਲ ਕੀਵ ਦੇ ਉੱਤੇ ਕਹਿੰਦੇ ਵੀ ਹਮਲਾ ਕੀਤਾ ਗਿਆ ਸੀਗਾ। ਯੂਕਰੇਨ ਦੀ ਆਰਮੀ ਨੇ ਕਿਹਾ ਵੀ 18 ਕਰੂਜ਼ ਮਿਜ਼ਾਈਲਾਂ ਚੋਂ 15 ਜਿਹੜੀਆਂ ਕਰੂਜ਼ ਮਿਜ਼ਾਈਲਸ ਆ ਉਸ ਨੂੰ ਉਹਨਾਂ ਨੇ ਰਸਤੇ ਦੇ ਵਿੱਚ ਹੀ ਭੇਜ ਦਿੱਤਾ ਸੀਗਾ। ਬਾਕੀ ਜਿਹੜੀਆਂ ਮਿਜ਼ਾਈਲਸ ਆ ਉਹ ਇਹਨਾਂ ਦੇ ਡਿਫੈਂਸ ਨੂੰ ਭੇਜਣ 'ਚ ਕਾਮਯਾਬ ਰਹੀਆਂ ਤੇ ਵੱਖ-ਵੱਖ ਸ਼ਹਿਰਾਂ ਦੇ ਉੱਤੇ ਆਣ ਡਿੱਗੀਆਂ, ਜਿਸ ਕਰਕੇ ਕਾਫੀ ਨੁਕਸਾਨ ਹੋਇਆ ਦੱਸਿਆ ਜਾਂਦਾ ਆ। ਹੁਣ ਤੱਕ 19 ਹਾਈ ਰਾਈਜ਼ ਡਿਪਾਰਟਮੈਂਟ ਬਲਾਕ, 25 ਪ੍ਰਾਈਵੇਟ ਘਰ, 6 ਸਕੂਲ, ਕਿੰਡਰਗਾਰਡਨ ਸਕੂਲ ਤੇ 5 ਜਿਹੜੀਆਂ ਤਿੰਨਾਂ ਦਿਨਾਂ ਦੇ ਵਿੱਚ 2 ਵੱਡੇ ਹਮਲੇ ਰੂਸ ਦੁਆਰਾ ਇੱਕ ਵਾਰੀ ਫੇਰ ਯੂਕਰੇਨ ਦੇ ਉੱਤੇ ਕੀਤੇ ਗਏ ਨੇ। ਅਗਲੀ ਖਬਰ ਵਿੱਚ ਚਲੀਏ। ਅਮਰੀਕਨ 에ਅਰਲਾਈਨ ਦੇ ਜਿਹੜੇ ਪਾਇਲਟਸ ਆ ਉਹਨਾਂ ਨੇ ਵੋਟ ਕੀਤੀ ਆ ਵੀ ਉਹ ਸਟ੍ਰਾਈਕ ਕਰਨ ਜਾ ਰਹੇ ਆ, ਜਦੋਂ ਕਿ ਉਹਨਾਂ ਦੀ ਜਿਹੜੀਆਂ ਨੈਗੋਸ਼ੀਏਸ਼ਨਸ ਆ ਜਿਸ ਸਿਰੇ ਨਹੀਂ ਚੜੀਆਂ ਹੈਗੀਆਂ। 99% ਪਾਇਲਟਸ ਨੇ ਅਪਰੂਵ ਕਰਤਾ ਇੱਕ ਵੋਟਿੰਗ ਦੇ ਵਿੱਚ ਵੀ ਸਾਡੀ ਜਿਹੜੀ ਸਾਰੀ ਯੂਨੀਅਨ ਆ ਇਸ ਨੂੰ ਕਾਲ ਦੇਣੀ ਚਾਹੀਦੀ ਆ ਪੋਟੈਂਸ਼ੀਅਲ ਸਟ੍ਰਾਈਕ ਦੇ ਲਈ। ਸੋ ਇਸ ਤੋਂ ਪਹਿਲਾਂ ਹੋਰ 에ਅਰਲਾਈਨਸ ਦੇ ਜਿਹੜੇ ਪਾਇਲਟਸ ਆ, ਡੈਲਟਾ 에ਅਰਲਾਈਨ ਦੇ, ਉਹਨਾਂ ਨੇ ਵੀ ਸਟ੍ਰਾਈਕ ਕੀਤੀ ਸੀ ਤੇ ਉਹਨਾਂ ਨੇ 4 ਸਾਲਾਂ ਦਾ ਜਿਹੜਾ ਆਪਣਾ ਕੰਟਰੈਕਟ ਆ ਉਹ ਅਪਰੂਵ ਕਰਾ ਲਿਆ ਸੀ, ਜਿਹਦੇ ਵਿੱਚ 34% ਰੇਜ਼ ਜਿਹੜੀ ਆ ਉਹਨਾਂ ਨੂੰ ਮਿਲੀ ਸੀਗੀ। ਪਾਇਲਟ ਸਟ੍ਰਾਈਕਸ ਬੜੀਆਂ ਰੇਅਰ ਹੁੰਦੀਆਂ, ਵੀ ਕਦੇ-ਕਦੇ ਹੀ ਹੁੰਦੀਆਂ ਹੈਗੀਆਂ, ਕਿਉਂਕਿ ਇਹਨਾਂ ਨੂੰ ਫੈਡਰਲ ਨੈਸ਼ਨਲ ਮੀਡੀਏਸ਼ਨ ਬੋਰਡ ਤੋਂ ਪਰਮਿਸ਼ਨ ਲੈਣੀ ਪੈਂਦੀ ਹੈਗੀ ਆ, ਕਿਉਂਕਿ ਨਹੀਂ ਤਾਂ ਸਾਰਾ ਸਿਸਟਮ ਹੀ ਜਿਹੜਾ ਆ ਡਾਊਨ ਹੋ ਜਾਊਗਾ। 96% ਅਮਰੀਕਨ ਪਾਇਲਟਸ ਨੇ ਪਾਰਟਿਸਿਪੇਟ ਕੀਤਾ ਇਸ ਵੋਟ ਦੇ ਵਿੱਚ। 99% ਨੇ ਵੋਟਡ ਕੀਤਾ ਯੂਨੀਅਨ ਦੇ ਲਈ ਵੀ ਸਟ੍ਰਾਈਕ ਕਰਨੀ ਚਾਹੀਦੀ ਆ। ਅਲਾਈਡ ਪਾਇਲਟ ਐਸੋਸੀਏਸ਼ਨ ਨੇ ਅੱਜ ਸਵੇਰੇ ਦੱਸਿਆ ਹੈਗਾ। APA ਅਲਾਈਡ ਪਾਇਲਟ ਐਸੋਸੀਏਸ਼ਨ ਨੇ ਸਟ੍ਰਾਈਕ ਆਥੋਰਾਈਜੇਸ਼ਨ ਵੋਟ ਮਾਰਚ ਮਹੀਨੇ ਦੇ ਵਿੱਚ ਕੀਤੀ ਸੀਗੀ, ਪਰ ਇਹ ਜਿਹੜੀ ਡੀਲ ਉਹਨਾਂ ਦੀ ਹੋ ਨਹੀਂ ਸਕੀ, ਲੰਮੀ ਚੱਲਦੀ ਰਹੀ। ਅਮਰੀਕਨ 에ਅਰਲਾਈਨ ਦੇ CEO
ਰੋਬਰਟ ਇਜ਼ਮ ਜੋ ਹੈਗੇ ਆ, ਉਹਨਾਂ ਨੇ ਕਿਹਾ ਵੀ ਅਸੀਂ ਜੋ ਸਾਡੀ ਰਾਈਵਲ ਹੈਗੇ ਆ ਡੈਲਟਾ 에ਅਰਲਾਈਨ, ਉਸ ਨੂੰ ਜਿਹੜੀ ਉਹਨਾਂ ਦਾ ਜਿਹੜਾ ਪੇਰੋਲ ਆ, ਉਹਨਾਂ ਦੀ ਜਿਹੜੀ ਪੇ ਸਕੇਲ ਹੈਗਾ ਆ, ਉਹ ਮੈਚ ਕਰ ਸਕਦੇ ਹੈਗੇ ਆ। ਸੋ ਹੋਪਫੁਲੀ ਇਹ ਸਟ੍ਰਾਈਕ ਜਿਹੜੀ ਆ ਬਚ ਜਾਊਗੀ, ਨਾ ਹੋਊਗੀ। ਇਹਦੇ ਵਿੱਚ ਰਾਈਟ ਨਾਓ ਜੇ ਸਰੋਤਿਆਂ ਨੂੰ ਦੱਸਦੀ ਜਾਈਏ, $4,75,000 ਦੇ ਕਰੀਬ ਹਰ ਸਾਲ ਇਹਨਾਂ ਦੀ ਸੈਲਰੀ ਹੈਗੀ ਆ, ਜਿਹਦੇ ਵਿੱਚ 401k ਕੰਟਰੀਬਿਊਸ਼ਨ ਹੋਰ ਕਈ ਕੁਛ ਹੁੰਦਾ ਆ। ਤੇ ਜੇ ਹੋਰ ਇਨਕਰੀਜ਼ ਹੁੰਦਾ ਹੈ ਤੇ ਉਹਨਾਂ ਦੀ $5,90,000 ਦੇ ਕਰੀਬ ਪਹੁੰਚ ਜਾਊਗੀ। ਜੀ ਜੀ। ਅਗਲੀ ਖਬਰ ਕਰਦੇ ਜਾਈਏ ਤੇ ਕਹਿੰਦੇ ਵੀ ਯੂਐਸ ਦੇ ਵਿੱਚ ਚਾਈਲਡ ਲੇਬਰ ਦੇ ਜਿਹੜੇ ਕੁਝ ਕਾਨੂੰਨ ਆ, ਉਹਨਾਂ ਨੂੰ ਥੋੜਾ ਢਿੱਲਿਆਂ ਕੀਤਾ ਜਾ ਰਿਹਾ ਆ। 10 ਸੂਬੇ ਅਜਿਹੇ ਅਮਰੀਕਾ 'ਚ ਬਣ ਚੁੱਕੇ ਆ ਜਿਨ੍ਹਾਂ ਨੇ ਹੁਣੇ-ਹੁਣੇ ਚਾਈਲਡ ਲੇਬਰ ਲਾਜ਼ ਆ ਉਸ ਵਿੱਚ ਢਿੱਲ ਦਿੱਤੀ ਆ। ਤੇ ਕਹਿੰਦੇ ਵੀ ਫੈਡਰਲ ਬਿੱਲ ਇੱਕ ਲਿਆਂਦਾ ਜਾ ਰਿਹਾ ਆ ਵੀ ਨਿਆਣਿਆਂ ਨੂੰ ਜਿਹੜਾ ਕੰਮ ਦੇ ਉੱਤੇ ਲਾਇਆ ਜਾਵੇ, ਖਾਸ ਕਰਕੇ ਬਹੁਤ ਹੀ ਡੇਂਜਰਸ ਇੰਡਸਟਰੀਜ਼ ਆ ਉਹਨਾਂ ਦੇ ਵਿੱਚ ਵੀ। ਮਾਰਚ ਦੇ ਵਿੱਚ ਇੱਕ ਬਿੱਲ ਇਸ ਨੂੰ ਰੀਇੰਟਰੋਡਿਊਸ ਕੀਤਾ ਗਿਆ ਸੀਗਾ ਵੀ ਮਸ਼ੀਨਡ ਆਪਰੇਸ਼ਨਸ ਲੌਗਿੰਗ ਇੰਡਸਟਰੀ ਦੇ ਵਿੱਚ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਦਿੱਤੇ। ਆਪਾਂ ਰੀਸੈਂਟਲੀ ਖਬਰ ਕੀਤੀ ਸੀ ਵੀ ਕਿਸ ਤਰੀਕੇ ਨਾਲ ਇੱਕ ਮੀਟ ਪ੍ਰੋਸੈਸਿੰਗ ਪਲਾਂਟ ਦੇ ਵਿੱਚ ਸਫਾਈ ਕਰਨ ਦੇ ਲਈ ਛੋਟੇ ਨਿਆਣਿਆਂ ਦੀ ਵਰਤੋਂ ਜਿਹੜੀ ਆ ਉਹ ਕੀਤੀ ਜਾਂਦੀ ਰਹੀ ਆ, ਜੋ ਕਿ ਮੌਜੂਦਾ ਕਾਨੂੰਨ ਦੇ ਹਿਸਾਬ ਦੇ ਨਾਲ ਮਾੜੀ ਦੱਸੀ ਜਾਂਦੀ ਆ। ਸੋ ਇਹ ਜਿਹੜੀ ਸਥਿਤੀ ਆ ਉਹ ਬਣੀ ਆ। ਇੱਕ 18 ਸਾਲਾਂ ਦਾ ਇਦਾਂ ਹੀ ਇੱਕ ਮੁੰਡਾ ਆ, ਲੌਗਿੰਗ ਐਕਸੀਡੈਂਟ ਦੇ ਵਿੱਚ ਉਸਦੀ ਮੌਤ ਜਿਹੜੀ ਉਹ ਹੋ ਗਈ ਸੀਗੀ। ਸੋ ਕਈ ਜਿਹੜੇ ਟਿੰਬਰ ਇੰਡਸਟਰੀ ਗਰੁੱਪ ਆ ਉਹ ਇਸ ਲੈਜਿਸਲੇਸ਼ਨ ਨੂੰ ਬੈਕ ਕਰ ਰਹੀ ਆ, ਪਰ ਕਈ ਮੰਨਦੇ ਨੇ ਵੀ ਇਹ ਇੱਕ ਖਤਰੇ ਨੂੰ ਇੱਕ ਹਿਸਾਬ ਦੇ ਨਾਲ ਸੱਦਾ ਦੇਣ ਵਾਲੀ ਗੱਲ ਬਣ ਜਾਂਦੀ ਆ। ਸੋ ਇਸ ਟਾਈਮ ਇਦਾਂ ਦਾ ਮਾਹੌਲ ਆ ਉਹ ਬਣਿਆ ਪਿਆ ਆ। ਹਰ ਇੱਕ ਜਾਣਾ ਇਹ ਖਾਸ ਕਰਕੇ ਇਹ ਜਿਹੜੇ ਕਾਨੂੰਨਾਂ 'ਚ ਜਿਹੜੀ ਢਿੱਲ ਆ, ਤਬਦੀਲੀ ਆ, ਇਹ ਰਿਪਬਲਿਕਨ ਲੀਡਿੰਗ ਸਟੇਟਸ ਆ ਉਹਨਾਂ ਦੇ ਵਿੱਚ ਆਈ ਆ। ਇਸੇ ਤਰੀਕੇ ਦੇ ਨਾਲ ਆਪਾਂ ਦੇਖ ਰਹੇ ਹਾਂ ਵੀ ਨਿਆਣਿਆਂ ਦੀ ਹੋਰ ਜੈਂਡਰ ਅਫਰਮਿੰਗ ਜਿਹੜੀਆਂ ਸਰਜਰੀਜ਼ ਜਾਂ ਉਹਨਾਂ ਨੂੰ ਇਦਾਂ ਦੇ ਡਾਕਟਰੀ ਸਲਾਹ ਦੇਣ ਵਾਲੀ ਗੱਲ ਆ, ਉਹ ਆਪਾਂ ਨੂੰ ਲੈਫਟ ਲੀਨਿੰਗ ਡੈਮੋਕ੍ਰੇਟ ਲੀਨਿੰਗ ਸਟੇਟਸ ਦੇ ਵਿੱਚ ਜਿਹੜੀ ਉਹ ਨਜ਼ਰ ਆ ਰਹੀ ਆ। ਦੋਨੋਂ ਹੀ ਪਾਸੇ ਪਰੇ ਨੂੰ ਜਿਹੜੇ ਆ ਉਹ ਲੋਕ ਤੁਰਦੇ ਜਾ ਰਹੇ ਆ। ਮੌਜੂਦਾ ਤੌਰ ਦੇ ਉੱਤੇ ਲੋੜ ਜਿਹੜੀ ਆ ਉਹ ਸੈਂਟਰਿਸਟ ਹੋਣ ਦੀ ਜ਼ਿਆਦਾ ਨਜ਼ਰ ਆ ਰਹੀ ਹੈ। ਅਗਲੀ ਖਬਰ ਵੱਲ ਚੱਲੀਏ। ਪੰਜਾਬੀਆਂ ਨੂੰ ਕਈ ਜਗ੍ਹਾ ਜਾ ਕੇ ਜਿਹੜੀ ਆ ਉਹ ਭੱਲ ਪਚਦੀ ਨਹੀਂ। ਇੱਕ ਆਸਟ੍ਰੇਲੀਆ ਤੋਂ ਖਬਰ ਆ ਰਹੀ ਆ ਵੀ 50 ਦੇ ਕਰੀਬ ਜਿਹੜੇ ਜੰਗ ਜਵਾਨ ਪੰਜਾਬੀ ਸੀ ਇੱਕ ਜਗ੍ਹਾ ਦੇ ਉੱਤੇ ਮੈਲਬੌਰਨ ਵੈਸਟ ਦੇ ਵਿੱਚ ਲੜੇ, ਜਿਹਦੇ ਵਿੱਚ 3 ਜਾਣੇ ਬੜੇ ਸੀਰੀਅਸਲੀ ਫੱਟੜ ਹੋਏ ਹੈਗੇ ਆ। ਬਿੰਦਮ ਕ੍ਰਾਈਮ ਇਨਵੈਸਟੀਗੇਟਿਵ ਯੂਨਿਟ ਜੋ ਉਹਨਾਂ ਦਾ ਹੈਗਾ ਆ, ਉਹਨਾਂ ਨੇ ਕਿਹਾ ਹੈ ਲੈਵਰਟਨ ਨਾਰਥ ਦਾ ਏਰੀਆ ਆ, ਉੱਥੇ 29 ਅਪ੍ਰੈਲ ਨੂੰ 2 ਵੱਡੇ ਗਰੁੱਪ ਜਿਨ੍ਹਾਂ ਦੇ ਵਿੱਚ 40 ਤੋਂ 50 ਦੇ ਕਰੀਬ ਲੋਕ ਸੀਗੇ, ਉਹ 10 ਵਜੇ ਦੇ ਕਰੀਬ ਰਾਤ ਨੂੰ ਇੱਕ ਇੰਡਸਟਰੀਅਲ ਕੰਪਲੈਕਸ ਜੋ ਬਾਉਂਡਰੀ ਰੋਡ ਦੇ ਉੱਤੇ ਆ, ਉੱਥੇ ਆਪਸ ਦੇ ਵਿੱਚ ਲੜ ਪਏ। ਕਹਿੰਦੇ ਭਈ 30 ਜਾਣੇ ਤਾਂ ਇੱਕ ਪਾਰਟੀ ਕਰ ਰਹੇ ਸੀ, ਬਾਰਬੀਕਿਊ ਕਰ ਰਹੇ ਸੀ, ਉਹ ਤੋਂ ਬਾਅਦ 20 ਜਾਣੇ ਹੋਰ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਆਪਸ ਦੇ ਵਿੱਚ ਸੋਟੀਆਂ, ਡੰਡੇ ਹੋਰ ਇਦਾਂ ਦਾ ਕਾਫੀ ਕੁਝ ਜਿਹੜਾ ਯੂਜ਼ ਕੀਤਾ ਹੈਗਾ। ਡਿਟੈਕਟਿਵ ਇਹ ਸਾਰੀ ਇਸ ਦੀ ਜਿਹੜੀ ਲੈਵਰਟਨ ਨਾਰਥ ਜਿੱਥੇ ਇਨਸੀਡੈਂਟ ਵਾਪਰੀ ਆ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ, CCTV ਫੁਟੇਜ ਲੈ ਰਹੇ ਹੈਗੇ ਆ। ਨਾਲ ਦੀ ਨਾਲ ਕ੍ਰਾਈਮ ਸਟਾਪਰਸ ਵਾਲੇ ਜੋ ਆਸਟ੍ਰੇਲੀਆ ਦੇ ਆ, ਉਹਨੇ ਨੰਬਰ ਵੀ ਦਿੱਤਾ ਆ ਕਿ ਸਾਨੂੰ ਕੰਟੈਕਟ ਕਰੋ। ਹਜੇ ਤੱਕ ਕਿਸੇ ਦੀ ਅਰੈਸਟ ਨਹੀਂ ਹੋ ਸਕੀ, ਪਰ ਬਹੁਤ ਮਾੜੀ ਗੱਲ ਆ ਵੀ ਜੇ 50 ਦੇ ਕਰੀਬ, ਤੇ ਨਾਲੇ ਉਹਨੇ ਹੈਡਿੰਗ ਵੀ ਇਹੀ ਲਾਇਆ ਵੀ ਪੰਜਾਬੀ ਸਿੱਖ ਯੂਥ ਤੇ, ਸੋ ਬੜੀ ਬਦਨਾਮੀ ਹੁੰਦੀ ਆ। ਸੋ ਇਦਾਂ ਦੇ ਕੰਮਾਂ ਤੋਂ ਬਚਣਾ ਚਾਹੀਦਾ। ਇਹ ਹੁਣ ਦੇਖੋ ਕੈਨੇਡਾ ਤੋਂ ਸ਼ੁਰੂਆਤ ਹੋ ਕੇ ਅਮਰੀਕਾ ਤੇ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਇਹ ਸਾਰਾ ਕੁਝ ਵਾਪਰ ਰਿਹਾ ਹੈ। ਜੀ, ਆਪਸ 'ਚ ਲੜਦੇ ਮਰਦੇ ਖਪ ਜੂਗੇ ਤੇ ਦੂਜੇ ਪਾਸੇ ਤਾਂ ਪ੍ਰੋਪੇਗੈਂਡਾ ਕਰਨ ਨੂੰ ਉਹਨਾਂ ਨੂੰ ਮਿਲਦਾ ਹੀ ਆ। ਆਸਟ੍ਰੇਲੀਆ ਦੇ ਵਿੱਚ ਤਾਂ ਬਹੁਤ ਇਹ ਵੱਡੇ ਪੱਧਰ ਦੇ ਉੱਤੇ ਬਦਨਾਮ ਕਰਨ ਨੂੰ ਜਿਹੜਾ ਉਹ ਚੱਲਦਾ ਆ, ਪਰ ਨੌਜਵਾਨਾਂ ਨੂੰ ਵੀ ਭਾਈ ਅਕਲ ਨੂੰ ਹੱਥ ਮਾਰਨਾ ਜਿਹੜਾ ਉਹ ਚਾਹੀਦਾ ਆ। ਇਹ ਵੀ ਕਹਿ ਕੇ ਨਹੀਂ ਹੁਣ ਸਰਦਾ ਨਾ ਵੀ ਤੁਸੀਂ ਕਹੋ ਵੀ ਚਲੋ ਜੀ ਸਾਡੇ ਜੀ ਗਰਮ ਖੂਨ ਆ, ਮਾਰਸ਼ਲ ਕੌਮ ਆ, ਲੜਦੇ ਰਹਿੰਦੇ, ਇਹਦੇ ਨਾਲ ਗੱਲ ਨਹੀਂ ਨਾ ਬਣਦੀ। ਇਹ ਕਿੰਨਾ ਕੁ ਚਿਰ ਤੁਸੀਂ ਇਹ ਕਰੀ ਜਾਓਗੇ? ਠੰਡੇ ਦਿਮਾਗ ਦੇ ਨਾਲ ਭਾਈ ਸੁਭਾਅ ਦੇ ਨਾਲ ਜਿਹੜਾ ਚੱਲਣ ਦੀ ਲੋੜ ਆ। ਅੰਦਰੂਨੀ ਗੱਲ ਕੀ ਆ, ਉਹਨਾਂ ਦੀ ਆਪਸੀ ਕਿਉਂ ਲੜਾਈ ਹੋਈ ਆ, ਉਹਦੇ ਬਾਰੇ ਤਾਂ ਕਿਸੇ ਨੂੰ ਨਹੀਂ ਪਤਾ, ਪਰ ਓਵਰਆਲ ਬੰਦਾ ਦੂਰੋਂ ਜਦੋਂ ਦੇਖਦਾ ਹੈ ਸਾਰੀਆਂ ਚੀਜ਼ਾਂ ਨੂੰ,
ਉਹ ਇਹੀ ਸੋਚਦਾ ਵੀ ਇਹ ਅਵੋਇਡ ਕੀਤੀਆਂ ਜਾ ਸਕਦੀਆਂ ਹੁੰਦੀਆਂ ਆ, ਕਈ ਚੀਜ਼ਾਂ ਦੇਖਣ ਦੀ ਲੋੜ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਹਰਜੋਤ ਸਿੰਘ ਜੀ ਨਿੱਤ ਆਏ ਦਿਨ ਪਾਰਕਿੰਗ ਲੋਟਾਂ 'ਚ ਲੜਾਈਆਂ ਦੀਆਂ ਖਬਰਾਂ ਵੀਡੀਓ ਜਿਹੜੀਆਂ ਆ ਉਹ ਸ਼ਰੇਆਮ ਚੱਲਦੀਆਂ ਰਹਿੰਦੀਆਂ ਆ, ਤੇ ਉਹਦੇ ਨਾਲ ਫਾਇਦਾ ਕੁਛ ਨਹੀਂ ਹੁੰਦਾ। ਲੋਕਾਂ 'ਚ ਮਿਸਟਰਸਟ ਜਿਹੜਾ ਆ ਉਹਨਾਂ ਦੇ ਪ੍ਰਤੀ ਵੱਧਦਾ ਆ, ਤੇ ਲੋਕਾਂ ਨੂੰ ਭਾਈ ਦੇਖ ਕੇ ਚੱਲਣ ਦੀ ਜਿਹੜੀ ਉਹ ਲੋੜ ਹੈਗੀ ਆ। ਆਪਣਾ ਗੁੱਸਾ ਹੋਰ ਪਾਸੇ ਕੱਢ ਲਿਆ ਕਰੋ, ਇਦਾਂ ਦੀਆਂ ਚੀਜ਼ਾਂ ਦੀ ਨਹੀਂ ਜ਼ਰੂਰਤ ਹੁੰਦੀ ਜੀ। ਆਰਟੀਫਿਸ਼ੀਅਲ ਇੰਟੈਲੀਜੈਂਸ ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਟੌਪਿਕ ਵੀ ਪਿਛਲੇ ਦਿਨਾਂ 'ਚ ਕਵਰ ਕੀਤੇ ਸੀ ਆਪਾਂ, ਹਰਵਿੰਦਰ ਕੰਗ ਤੇ ਰਾਜਕਨਵੀਰ ਸਿੰਘ ਉਹਨਾਂ ਨੇ। ਅੱਜ CNN ਨੇ ਬੜੀ ਹੀ ਇੱਕ ਖਤਰਨਾਕ ਰਿਪੋਰਟ ਛਾਪੀ ਆ, ਕਹਿੰਦੇ ਵੀ 14 ਮਿਲੀਅਨ ਲੋਕ ਦੁਨੀਆ ਦੇ ਵਿੱਚ ਆਪਣੀਆਂ ਜੌਬਾਂ ਤੋਂ ਹੱਥ ਧੋ ਲੈਣਗੇ ਆਉਣ ਵਾਲੇ 5 ਸਾਲਾਂ 'ਚ। ਸਾਰਾ ਕੁਝ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਕਰਕੇ ਹੋਊਗਾ। ਕਹਿੰਦੇ ਵੀ ਵੱਡੀ ਡਿਸਟਰਪਸ਼ਨ ਹੋ ਰਹੀ ਆ ਗਲੋਬਲ ਜੌਬ ਮਾਰਕੀਟ ਦੇ ਵਿੱਚ ਆਉਣ ਵਾਲੇ 5 ਸਾਲਾਂ ਦੇ ਵਿੱਚ, ਜਿਹਦੇ ਨਾਲ ਇਕਨੋਮੀ ਆਲਰੇਡੀ ਵੀਕਨ ਹੋ ਰਹੀ ਆ, ਤੇ ਜਿਹੜੀਆਂ ਕੰਪਨੀਆਂ ਆ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਅਡਾਪਟ ਕਰ ਰਹੀਆਂ ਹੈਗੀਆਂ ਆ। ਤੇ ਇਹ ਸਾਰਾ ਕੁਝ ਵਰਲਡ ਇਕਨੋਮਿਕ ਜਿਹੜੀ ਫੋਰਮ ਹੋਈ ਆ ਇਸ ਐਤਵਾਰ ਨੂੰ, ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਆ 800 ਤੋਂ ਵੱਧ ਕੰਪਨੀਆਂ ਦੇ ਨਾਲ ਸਲਾਹ ਲੈ ਕੇ। ਸੋ ਇਹ ਇੱਕ ਬਹੁਤ ਵੱਡੀ ਖਬਰ ਆ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਆਉਣ ਵਾਲੇ 5 ਸਾਲਾਂ 'ਚ ਇਹ ਜੌਬਸ 14 ਮਿਲੀਅਨ ਦੇ ਕਰੀਬ ਪੂਰੀ ਦੁਨੀਆ ਤੋਂ ਚਲੇ ਜਾਣਗੀਆਂ। ਗਲੋਬਲ ਲੀਡਰਸ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਹਰ ਸਾਲ ਇਕੱਠੇ ਹੁੰਦੇ ਹੈਗੇ ਆ, ਜਿਹਦੇ ਵਿੱਚ ਵੱਖ-ਵੱਖ ਕੰਪਨੀਆਂ ਦੇ ਲੋਕ ਵੀ ਹੁੰਦੇ ਹੈਗੇ ਆ। ਪਰ ਇਸ ਵਾਰ ਉਹਨਾਂ ਨੇ ਇਹ ਕਿਹਾ ਆ ਵੀ 14 ਮਿਲੀਅਨ ਜੌਬਸ, ਜੋ ਕਿ 2% ਪੂਰੀ ਦੁਨੀਆ ਦਾ ਜਿਹੜਾ ਇੰਪਲਾਇਮੈਂਟ ਆ ਉਹਦਾ ਘੱਟ ਹੋਊਗਾ। ਹਾਲਾਂਕਿ 2% ਵੱਡਾ ਨਹੀਂ, ਪਰ ਫਿਰ ਵੀ ਜੇ ਦੇਖੋ 14 ਮਿਲੀਅਨ ਬਹੁਤ ਵੱਡਾ ਨੰਬਰ ਹੁੰਦਾ ਹੈਗਾ ਜੀ। ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਆਤਮਿਕ ਆਨੰਦ 11 ਵਜੇ ਤੱਕ, 10 ਤੋਂ 11 ਵਜੇ ਦੇ ਵਿੱਚ। 11 ਤੋਂ ਲੈ ਕੇ 1 ਵਜੇ ਤੱਕ ਪ੍ਰੋਗਰਾਮ ਨਜ਼ਰੀਆ, 1 ਤੋਂ ਲੈ ਕੇ 2:30 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ ਉਹ ਪੇਸ਼ ਕੀਤਾ ਜਾਊਗਾ, ਤੇ 3 ਤੋਂ 4 ਵਜੇ ਦੇ ਵਿੱਚ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਪੰਜਾਬੀ ਟੈਕ ਟਾਕ। ਅੱਜ ਆਪਾਂ ਗੱਲਾਂ ਬਾਤਾਂ ਜਿਹੜੀਆਂ ਆ ਉਹ ਕਰਾਂਗੇ ਵੀ ਆਨਲਾਈਨ ਕਿੱਦਾਂ ਜਿਹੜਾ ਉਹ ਬਚ ਕੇ ਰਹਿਣਾ ਹੈ ਸਕੈਮਸ ਤੋਂ, ਉਹਦੀਆਂ ਤੁਹਾਨੂੰ ਥੋੜ੍ਹੀਆਂ ਟਿਪਸ ਇਸ ਦੇ ਵਿੱਚ ਦੇਣ ਦੀ ਕੋਸ਼ਿਸ਼ ਜਿਹੜੀ ਕਰਾਂਗੇ 3 ਤੋਂ 4 ਵਜੇ ਦੇ ਜਿਹੜੇ ਉਹ ਪ੍ਰੋਗਰਾਮ ਦੇ ਵਿੱਚ। ਤੇ ਇਸ ਤੋਂ ਬਾਅਦ 'ਚ 4 ਤੋਂ 5:30 ਵਜੇ ਦੇਸੋਂ ਪਰਦੇਸ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਬਲਵਿੰਦਰ ਕੌਰ ਜੀ। 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, ਤੇ ਫਿਰ 6 ਤੋਂ 8 ਵਜੇ ਤੱਕ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਜਿਹੜੇ ਉਹ ਕਰਾਂਗੇ। 8:30 ਵਜੇ ਦੀਪਕ ਸ਼ਰਮਾ ਚਨਾਰਥਨ ਹੋਣਾ ਦੇ ਨਾਲ ਖਬਰਾਂ ਜਿਹੜੀਆਂ ਲੈ ਕੇ ਹਾਜ਼ਰ ਹੋਵਾਂਗੇ, ਖਬਰ ਤੇ ਨਜ਼ਰ। ਇੱਦਾਂ ਹੀ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਇਜਾਜ਼ਤ ਲੈਂਦੇ ਹਾਂ, ਉਦੋਂ ਤੱਕ ਲਈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸਏ।